जी अस्सलाम वालेकुम और सत श्री अकाल दोस्तों। दुनिया भर ਦੇ ਵਿੱਚ ਜਿਤਨੇ ਪੰਜਾਬੀ ਬੈਠੇ ਹੋ, ਅੱਜ ਤੁਹਾਨੂੰ ਇੱਕ ਐਸੇ ਮਹਾਨ ਪੰਜਾਬੀ ਹਿਸਟੋਰੀਅਨ, ਕਾਲਮਿਸਟ ਔਰ ਤਾਲੀਮ ਦੇ ਨਾਲ ਜੁੜੇ ਐਸੇ ਸ਼ਖਸ ਨਾਲ ਮੁਲਾਕਾਤ ਕਰਵਾਉਂਦੇ ਆ ਜਿਨ੍ਹਾਂ ਨੇ ਪੰਜਾਬ ਦਾ ਚੱਪਾ ਚੱਪਾ ਖੰਗਾ ਲਿਆ ਹੈ ਔਰ ਪੰਜਾਬ ਦੀ ਉਹ ਹਿਸਟਰੀ ਜਿਹੜੀ ਸਿਰਫ ਲੋਕ ਬਿਆਨੀਆਂ ਸੀ ਬਲਕਿ ਜਿਹੜਾ ਸਰਕਾਰੀ ਬਿਆਨੀਆਂ ਸੀ ਉਹਨਾਂ ਦਾ ਕੰਪੈਰੀਜ਼ਨ ਕਰਕੇ ਆਪਣੇ ਢੰਗ ਦੇ ਨਾਲ, ਉਹ ਜਿਸ ਸੁਚੱਜੇ ਢੰਗ ਨਾਲ ਉਹਨਾਂ ਨੇ ਤਾਰੀਖ ਨੂੰ ਸਾਹਮਣੇ ਲਿਆਂਦਾ ਹੈ, ਉਹਨਾਂ ਦੇ ਵਿੱਚ ਇੱਕ ਵੱਡਾ ਨਾਂ ਹੈ। ਸਾਡੇ ਨਾਲ ਇਸ ਟਾਈਮ ਮੌਜੂਦ ਹਨ ਅਖਤਰ ਹੁਸੈਨ ਸਿੰਧੂ ਸਾਹਿਬ। ਸਿੰਧੂ ਸਾਹਿਬ ਕਸੂਰ ਦੇ ਕੰਗਨਪੁਰ ਟਾਊਨ ਦੇ ਰਹਿਣ ਵਾਲੇ ਹਨ ਔਰ ਬੁੱਲੇ ਸ਼ਾਹ ਦੀ ਧਰਤੀ ਦਾ ਇਹ ਫੈਜ਼ ਹੈ ਕਿ ਐਸੇ ਹਿਸਟੋਰੀਅਨ ਉੱਥੇ ਪੈਦਾ ਹੋਏ ਜਿਨ੍ਹਾਂ ਤੇ ਪੂਰੀ ਪੰਜਾਬੀ ਡਾਇਸਪੋਰਾ ਨੂੰ ਮਾਣ ਹੈ। ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਹਿਸਟਰੀ ਦੀ ਗੱਲ ਹੁੰਦੀ ਹੈ ਔਰ ਖਾਸ ਕਰ ਪੰਜਾਬ ਦੀ ਹਿਸਟਰੀ ਦੀ ਗੱਲ ਹੁੰਦੀ ਹੈ, ਉੱਥੇ ਅਖਤਰ ਹੁਸੈਨ ਸਿੰਧੂ ਸਾਹਿਬ ਦਾ ਨਾਮ ਜ਼ਰੂਰ ਆਉਂਦਾ ਹੈ। ਸਿੰਧੂ ਸਾਹਿਬ ਤੁਹਾਨੂੰ ਜੀ ਆਇਆਂ ਨੂੰ। जी बहुत मेहरबानी वटू साहब, बड़ी मेहरबानी। अच्छे लफ्ज, अच्छे शब्द, इज्जत अफजाई का बहुत शुक्रिया। सलामत रहो तुसी। ਸੰਧੂ ਸਾਹਿਬ ਸ਼ੁਕਰੀਆ। ਤੁਸੀਂ ਪੰਜਾਬੀ ਪ੍ਰਚਾਰ ਟੀਵੀ ਨਾਲ ਗੱਲ ਕਰ ਰਹੇ ਹੋ। ਪੰਜਾਬੀ ਪ੍ਰਚਾਰ ਟੀਵੀ ਦੇਖਿਆ ਜਾਏਗਾ YouTube ਤੇ ਔਰ Facebook ਤੇ ਦੇਖਿਆ ਜਾਏਗਾ। ਅੱਜ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ ਖਾਸ ਜਿਹੜਾ ਇੱਥੋਂ ਦਾ ਪੰਜਾਬ ਦੀ ਹਿਸਟਰੀ ਹੈ ਉਹਨੂੰ ਤੁਸੀਂ ਕਿਸ ਅੰਗ ਨਾਲ ਵੇਖਣ ਦੀ ਜ਼ਰੂਰਤ ਕਿਉਂ ਪੇਸ਼ ਆਈ ਔਰ ਇਹਦੇ ਤੱਕ ਕਿੱਥੇ ਤੱਕ ਕਾਮਯਾਬ ਹੋਏ, ਕੀ ਅੱਗੇ ਮਜ਼ੀਦ ਕੰਮ ਕਰਨ ਦੀ ਲੋੜ ਹੈ? ਵਟੂ ਸਾਹਿਬ, ਪੰਜਾਬ ਜਿੰਨਾ ਸੋਹਣਾ ਕਲਚਰ, ਜਿੰਨੇ ਇਹਦੀ ਸੋਹਣੀ ਤਾਰੀਖ ਔਰ ਜਿਨ੍ਹਾਂ ਦਾ ਸੋਹਣਾ ਵਸੇਬ ਸੱਭਿਆਚਾਰ ਹੈ, ਲੇਕਿਨ ਅਫਸੋਸ ਹੈ ਕਿ ਇਹਦੇ ਉੱਤੇ ਕੰਮ ਨਹੀਂ ਹੋਇਆ ਕਿਸੇ ਕਿਸਮ ਦਾ, ਨਾ ਕਿਸੇ ਹਵਾਲੇ ਨਾਲ ਵੀ ਕੰਮ ਨਹੀਂ ਹੋਇਆ ਅਨਫੋਰਚੂਨੇਟਲੀ। ਮਸਲਨ ਤੁਹਾਨੂੰ ਮੈਂ ਇੱਕ ਗੱਲ ਕਰਨਾ ਵਾ ਕਿ 1941 ਦਾ ਜਿਹੜਾ ਸੈਂਸਸ ਹੋਇਆ ਸੀ ਮਰਦਮਸ਼ੁਮਾਰੀ, ਉਹਦੇ ਤਹਿਤ 97% ਜਿਹੜੇ ਲੋਕ ਸਨ ਉਹ ਪਿੰਡਾਂ 'ਚ ਰਹਿੰਦੇ ਸਨ ਔਰ ਲੈਸ ਦੈਨ 3% ਪੀਪਲ ਵਰ ਰਿਜ਼ਾਈਡਿੰਗ ਇਨ ਟਾਊਨਸ। ਜਿਹੜੇ ਹੈਗੇ ਸਨ ਆਮ ਜਿਹੜੇ ਸ਼ਹਿਰ ਦੇ ਇਲਾਕੇ ਸਨ, ਉਹਨਾਂ 'ਚ 3% ਤੋਂ ਵੀ ਲੋਕ ਘੱਟ ਰਹਿੰਦੇ ਸਨ। ਤੇ ਤੁਸੀਂ ਵੇਖੋ ਕਿ ਪੰਜਾਬ ਦੀ ਹਿਸਟਰੀ ਜਿਹੜੀ ਲਿਖੀ ਹੈ ਉਹ 3% ਦੇ ਉੱਤੇ ਲਿਖੀ ਗਈ ਹੈ ਔਰ 97% ਦੇ ਉੱਤੇ ਅੱਜ ਤੱਕ ਤਾਰੀਖ ਨਹੀਂ ਲਿਖੀ ਗਈ। ਲਿਹਾਜ਼ਾ ਮੈਂ ਇੱਕ ਵਾਰੀ ਗੱਲ ਕੀਤੀ ਗਈ ਸੀ ਕਿ ਅਗਰ ਮੈਂ ਕਹਾਂ ਕਿ ਕੋਈ ਬਲਕਿ ਪੰਜਾਬ ਦੇ ਉੱਤੇ ਅੱਜ ਤੱਕ ਕੋਈ ਕਿਤਾਬ ਹੀ ਨਹੀਂ ਲਿਖੀ ਗਈ ਤੇ ਇਹਦੇ 'ਚ ਕੋਈ ਝੂਠੀ ਗੱਲ ਨਹੀਂ ਹੋਏਗੀ। ਕਿਉਂਕਿ GT ਰੋਡ ਦੇ ਉੱਤੇ ਹਮਲਾਵਰਾਂ ਦੀ ਇਹ ਪੰਜਾਬ ਦੀ ਹਿਸਟਰੀ ਨਹੀਂ ਹੈਗੀ ਕਿ ਫਲਾਣੇ ਨੇ ਹਮਲੇ ਕੀਤੇ, ਉਹ ਤੇ ਉਹਨਾਂ ਦੀ ਹਿਸਟਰੀ ਹੈਗੀ ਹੈ। ਸਾਡੀ ਹਿਸਟਰੀ ਹੈਗੀ ਹੈ ਕਿ ਜਿਸਲੇ ਹਮਲਾ ਹੋਇਆ ਤੇ ਸਾਡੇ ਲੋਕ ਕਿਸ ਤਰ੍ਹਾਂ ਕੁਆੜੀਆਂ ਲੈ ਕੇ, ਡਾਂਗਾ ਲੈ ਕੇ ਬਾਹਰ ਨਿਕਲੇ, ਕਿਹੜੇ ਕਿਹੜੇ ਲੋਕ ਹੈਗੇ ਸਨ, ਕਿਸ ਤਰ੍ਹਾਂ ਇੱਥੋਂ ਦੀ ਲੀਡਰਸ਼ਿਪ ਕੀ ਸੀ, ਇੱਥੋਂ ਦੀ ਇਕਨੋਮਿਕ ਪੋਜੀਸ਼ਨ ਕੀ ਹੈਗੀ ਸੀ ਔਰ ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਨਾ ਉਹ ਰਿਐਕਟ ਕੀਤਾ। ਈਵਨ ਬੜੀ ਇਹ ਇੱਕ ਬ੍ਰਿਟਿਸ਼ ਪੀਰੀਅਡ ਦੇ ਵਿੱਚ ਤੁਸੀਂ ਵੇਖੋ ਕਿ ਕਿਹਾ ਜਾਂਦਾ ਜੀ ਕਿ ਇਹਨਾਂ ਨੇ ਪੰਜਾਬੀਆਂ ਨੇ ਕਦੀ ਰੈਜ਼ਿਸਟ ਨਹੀਂ ਕੀਤਾ ਔਰ ਕਦੀ ਅੰਗਰੇਜ਼ਾਂ ਦੇ ਖਿਲਾਫ ਇਹ ਬਾਹਰ ਨਹੀਂ ਨਿਕਲੇ। ਹਾਲਾਂਕਿ ਤੁਸੀਂ ਇਹ ਦੱਸੋ ਕਿ ਜਿਸ ਵੇਲੇ ਕਿਸੇ ਇਲਾਕੇ ਦੇ ਵਿੱਚ ਮਾਰਸ਼ਲ ਲਾਅ ਲਾਇਆ ਜਾਵੇ ਤੇ ਉਹਦਾ ਮਤਲਬ ਕੀ ਹੈ ਕਿ ਉੱਥੋਂ ਦੀ ਜਿਹੜੀ ਅੰਗਰੇਜ਼ ਦੀ ਜਿਹੜੀ ਪੁਲਿਸ ਹੈਗੀ ਹੈ ਜਾਂ ਇਦਾਰੇ ਨੇ ਉਹ ਟੋਟਲੀ ਫੇਲ ਹੋ ਗਏ ਨੇ ਲੋਕਾਂ ਨੂੰ ਕੰਟਰੋਲ ਕਰਨ ਤੇ। ਜਿੱਥੇ ਫਿਰ ਜਲਿਆਂਵਾਲਾ ਬਾਗ ਦਾ ਵਾਕਿਆ ਪੇਸ਼ ਆਇਆ ਔਰ ਦੂਸਰੇ ਵਾਕਿਆਤ ਪੇਸ਼ ਆਏ ਤੇ ਪੰਜਾਬ ਦੇ ਵਿੱਚ ਅੰਗਰੇਜ਼ ਸਰਕਾਰ ਨੂੰ ਕਿਉਂ ਜ਼ਰੂਰਤ ਪੇਸ਼ ਆਈ ਕਿ ਉਹ ਮਾਰਸ਼ਲ ਲਾਅ ਲਾ ਦੇਵੇ? ਕਿਉਂਕਿ ਪੰਜਾਬੀ ਬਾਹਰ ਨਿਕਲ ਆਏ ਸਨ ਉਸ ਵੇਲੇ ਔਰ ਬਿਲਕੁਲ ਕੰਟਰੋਲ ਨਹੀਂ ਸੀ ਹੋ ਰਿਹਾ। ਔਰ ਇੱਥੋਂ ਤੱਕ ਕਿ ਇਤਿਹਾਸ ਦੱਸਦਾ ਹੈਗਾ ਜਾਂ ਡਾਕੂਮੈਂਟਸ ਦੱਸਦੇ ਨੇ ਕਿ ਬਰੇਸਗੀਰ ਦੀ ਤਾਰੀਖ ਦੇ ਵਿੱਚ ਪਹਿਲੀ ਵਾਰੀ ਗੁਜਰਾਂਵਾਲਾ ਸਟੇਸ਼ਨ ਦੇ ਉੱਤੇ ਤੇ ਕਸੂਰ ਸਟੇਸ਼ਨ ਤੇ ਬਕਾਇਦਾ ਬੰਬਾਰੀ ਕੀਤੀ ਗਈ ਲੋਕਾਂ ਨੂੰ ਡਿਸਪਰਸ ਕਰਨ ਵਾਸਤੇ। ਔਰ ਉਹਨਾਂ ਨੂੰ ਜਿਹੜੇ ਤੁਸੀਂ ਮੈਂ ਇੱਕ ਇਤਫਾਕ ਨਾਲ ਹੀ ਮੈਂ ਜਿਹੜੇ ਕੰਮ ਕਰ ਰਿਹਾ ਸੀ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚ ਤੇ ਮੈਂ ਉੱਥੇ ਕਸੂਰ ਨੂੰ ਕਲਿੱਕ ਕੀਤਾ ਜਿਹੜਾ ਉਹਨਾਂ ਦਾ ਕੈਟਾਲੌਗ ਸੀ। ਇੰਨੀਆਂ ਫਾਈਲਾਂ ਪਈਆਂ ਹੋਈਆਂ ਨੇ ਔਰ ਉਹਦੇ ਚੋਂ ਇੱਕ ਥੋੜਾ ਜਿਹਾ ਮੈਂ ਫਾਈਲ ਉਹਦੇ ਚੋਂ ਪੜ੍ਹੀ ਕਿ ਵੀ ਉਹ ਜਿਹੜੇ ਜ਼ੈਲਦਾਰ ਸਨ, ਜਿਹੜੇ ਪ੍ਰੋਮੀਨੈਂਟ ਲੋਕ ਸਨ, ਉਹਨੂੰ ਡਿਪਟੀ ਕਮਿਸ਼ਨਰ ਕਹਿ ਰਿਹਾ ਸੀ ਕਿ ਲੋਕ ਕਿਉਂ ਬਾਹਰ ਆ ਰਹੇ ਨੇ, ਇਹਨਾਂ ਨੂੰ ਕੰਟਰੋਲ ਕਰੋ। ਉੱਤੋਂ ਉਹਨਾਂ ਨੂੰ ਕਹਿ ਰਹੇ, DC ਨੂੰ ਕਹਿ ਰਹੇ ਸੀ ਕਿ ਵੀ ਤੈਨੂੰ ਆਖਿਆ ਕਿ ਇਹਨਾਂ ਲੋਕਾਂ ਨੂੰ ਕੰਟਰੋਲ ਕਰੋ ਲੇਕਿਨ ਲੋਕ ਬਾਹਰ ਆਉਂਦੇ ਨੇ। ਉਹਨਾਂ ਨੂੰ ਦੱਸਦਾ ਜੀ ਅਸੀਂ ਬਾਰ-ਬਾਰ ਇਹਨਾਂ ਨੂੰ ਸਮਝਾਇਆ ਵੀ ਇਹ ਕਿ ਅਸੀਂ ਜਿਹੜੀ ਅੰਗਰੇਜ਼ ਸਰਕਾਰ ਹੈ ਤੁਹਾਡੇ ਵਾਸਤੇ ਬੜੀ ਫਾਇਦੇਮੰਦ ਹੈ, ਤੁਹਾਡੇ ਵਾਸਤੇ ਬੜੀਆਂ ਅੱਛੀਆਂ ਪਾਲਿਸੀਆਂ ਲੈ ਕੇ ਆਈਏ, ਲੇਕਿਨ ਦੂਸਰੇ ਦਿਨਾਂ ਕੋਲ ਲੋਕ ਜ਼ਿਆਦਾ ਆ ਰਹੇ ਨੇ। ਤੇ ਤੁਸੀਂ ਵੇਖੋ ਕਿ ਪੰਜਾਬ ਦੀ ਜਿਹੜੀ ਲੋਕਾਈ ਦੀ ਜਿਹੜੀ ਤਾਰੀਖ ਹੈ ਉਹਨੂੰ ਤੇ ਪੜ੍ਹਿਆ ਨਹੀਂ ਗਿਆ, ਉਹਨੂੰ ਨਾ ਲਿਖਿਆ ਗਿਆ, ਉਹਨੂੰ ਨਾ ਡਾਕੂਮੈਂਟ ਕੀਤਾ। ਤੁਸੀਂ ਆਪ ਦੱਸੋ ਕਿ ਪੰਜਾਬ 'ਚ ਕੋਈ ਇੱਕ ਫੋਰਮ ਦੱਸੋ ਜਿਹੜਾ ਫੰਡਿੰਗ ਕਰਦਾ ਹੋਵੇ ਕਿ ਇੱਥੋਂ ਦਾ ਬੰਦਾ ਜਾ ਕੇ ਇਹਨਾਂ ਡਾਕੂਮੈਂਟਸ ਉੱਤੇ ਕੰਮ ਕਰਕੇ ਉਹ ਕਿਤਾਬ ਲਿਖੇ।
ਇੱਕ ਵੀ ਨਹੀਂ ਇੱਥੋਂ ਦਾ ਕੋਈ ਬੰਦਾ ਪੰਜਾਬੀ ਹੈਗਾ, ਕੋਈ ਇੰਡਸਟਰੀਅਲਿਸਟ ਹੋਵੇ ਜਾਂ ਕੋਈ ਲੈਂਡਲॉर्ड ਹੋਵੇ ਜਾਂ ਕੋਈ ਬੰਦਾ ਹੋਵੇ ਜਿਹੜਾ ਕਹੇ ਜੀ ਕਿ ਮੈਂ ਹਰ ਸਾਲ ਜਿਹੜਾ ਹੈ ਉਹ ਇੰਨਾ ਇੱਕ ਫੰਡਿੰਗ ਕਰਨਾ ਵਾ ਔਰ ਉਹ ਬੱਚੇ ਜਾ ਕੇ ਪੰਜਾਬ ਦੀ ਤਾਰੀਖ ਦੇ ਉੱਤੇ ਜਾ ਕੇ ਰਿਸਰਚਰ ਤਾਰੀਖ ਲਿਖਣ, ਇੱਕ ਵੀ ਤੁਹਾਨੂੰ ਬੰਦਾ ਨਹੀਂ ਮਿਲੇਗਾ। ਔਰ ਅਨਫੋਰਚੂਨੇਟਲੀ ਜਿਸ ਲਈ ਅਸੀਂ ਵੇਖੀਏ ਕਿ ਇਹ ਐਟੀਟਿਊਡ ਕਿਉਂ ਮਿਲਦਾ ਹੈ, ਔਰ ਖਾਸ ਤੌਰ ਤੇ ਵੇਖਦਾ ਉਹ ਪਤਾ ਲੱਗਦਾ ਹੈ ਕਿ ਸਾਡੇ ਮੁਸਲਮਾਨ ਜਿਹੜੇ ਨੇ ਇਹਨਾਂ ਦੇ ਵਿੱਚ ਇਹ ਨੈਗੇਟਿਵ ਐਟੀਟਿਊਡ ਜਾਂ ਵੀਕ ਐਟੀਟਿਊਡ ਜਿਹੜਾ ਹੈ ਨਾ ਬਹੁਤ ਜ਼ਿਆਦਾ ਹੈ। ਕਿ ਅਸੀਂ ਲਾਹੌਰ ਦੇ ਵਿੱਚ ਵੇਖੀਏ ਤੇ ਉਹ ਸਾਨੂੰ ਸਰ ਗੰਗਾ ਰਾਮ ਮਿਲਦਾ ਹੈ, ਦਿਆਲ ਸਿੰਘ ਮਿਲਦਾ ਹੈ, ਗੁਲਾਬ ਦੇਵੀ ਮਿਲਦੀ ਹੈ, ਲੇਕਿਨ ਕਿਸੇ ਨਵਾਬ ਦਾ ਸਾਨੂੰ ਜਿਹੜਾ ਹੈਗਾ ਇੱਥੋਂ ਜਿਹੜੇ ਸਾਡੇ ਪੰਜਾਬ ਦੇ ਹੈਗੇ ਨੇ ਉਹਨਾਂ ਦਾ ਕੋਈ ਨਹੀਂ ਮਿਲਦਾ ਹੈਗਾ ਕਿ ਉਹਨਾਂ ਨੇ ਕੋਈ, ਹੁਣ ਮਿਊ ਹਸਪੀਟਲ ਦੀ ਜ਼ਮੀਨ ਦਿਆਲ ਸਿੰਘ ਨੇ ਦਿੱਤੀ। ਔਰ ਮਤਲਬ ਇੰਨਾ ਉਹ ਵੱਡਾ ਆਦਮੀ ਸੀ ਦਿਆਲ ਸਿੰਘ ਮਜੀਠੀਆ ਕਿ ਬੰਦਾ ਉਹਨੂੰ ਆਸ਼ਸ਼ ਕਰ ਉੱਠਦਾ ਉਹਨੂੰ ਪੜ੍ਹ ਕੇ, ਲੇਕਿਨ ਤੁਹਾਨੂੰ ਐਸਾ ਕੋਈ ਮੁਸਲਿਮ ਕੈਰੈਕਟਰ ਨਹੀਂ ਮਿਲਦਾ। ਉਹਨਾਂ ਦੇ ਆਪਣੇ ਡੇਰੇ ਜਿਹੜੇ ਨੇ ਉਹ ਚੱਲਦੇ ਰਹੇ, ਲੇਕਿਨ ਪੰਜਾਬ ਵਾਸਤੇ ਉਹਨਾਂ ਨੇ ਕਿਸੇ ਕਿਸਮ ਦਾ ਕੋਈ ਵੱਡਾ ਕੰਮ ਨਹੀਂ ਕੀਤਾ, ਜਿੰਦੀ ਵਜ੍ਹਾ ਤੋਂ ਸਾਨੂੰ ਬਹੁਤ ਜ਼ਿਆਦਾ ਗੱਲਾਂ ਸੁਣਨੀਆਂ ਪਈ। ਉਸ ਤੋਂ ਬਾਅਦ ਇੱਕ ਹੋਰ ਕੰਮ ਹੋਇਆ ਕਿ ਸਾਡੇ ਜਿਹੜੀ ਰਿਲੀਜੀਅਸ ਐਕਸਟ੍ਰੀਮਿਸਟ ਹੈਗੇ ਸਨ ਲੋਕ, ਉਹਨਾਂ ਨੇ ਪੰਜਾਬੀ ਨੂੰ ਔਰ ਪੰਜਾਬ ਸੱਭਿਆਚਾਰ ਨੂੰ ਨੁਕਸਾਨ ਪਹੁੰਚਾਇਆ। ਫॉर ਐਗਜ਼ਾਮਪਲ ਉਹਨਾਂ ਨੇ ਉਰਦੂ ਨੂੰ ਜਿਹੜਾ ਹੈਗਾ ਨਾ ਉਹ ਪ੍ਰੈਫਰ ਕੀਤਾ, ਪੰਜਾਬੀ ਦੇ ਵਿੱਚ ਤਫਸੀਰਾਂ ਨਹੀਂ ਲਿਖੀਆਂ ਗਈਆਂ, ਪੰਜਾਬੀ ਦੇ ਵਿੱਚ ਜਿਹੜਾ ਹੈਗਾ ਕੰਮ ਨਹੀਂ ਕੀਤਾ ਗਿਆ ਦੀਨ ਤੇ, ਜਿੰਦੀ ਵਜ੍ਹਾ ਤੋਂ ਉਹਨਾਂ ਨੇ ਉਰਦੂ ਦੇ ਵਿੱਚ ਕੰਮ ਕੀਤਾ ਔਰ ਉਹਨੂੰ ਪੰਜਾਬੀ ਨੂੰ ਇਗਨੋਰ ਕੀਤਾ ਗਿਆ। ਉਸ ਤੋਂ ਬਾਅਦ ਉਹਨਾਂ ਨੇ ਇਹ ਕੀਤਾ ਕਿ ਜਿਹੜੀਆਂ ਸਾਡੀਆਂ ਕਲਚਰਲ ਜਾਂ ਸਕਾਫਤੀ ਰਸਮਾਂ ਹਨ ਉਹਨਾਂ ਨੂੰ ਇਹਨਾਂ ਇਹ ਨਹੀਂ ਆਖਿਆ ਕਿ ਵੀ ਇਹ ਸਕਾਫਤੀ ਰਸਮ ਹੈਗੀ ਹੈ, ਉਹਨਾਂ ਨੇ ਕਿਹਾ ਇਹ ਹਿੰਦੂਆਨਾ ਰਸਮ ਹੈ। ਉਹ ਹਿੰਦੂ ਦਾ ਲਫ਼ਜ਼ ਜਿਹੜਾ ਉਹਨਾਂ ਨੇ ਇੰਨਾ ਕੈਸ਼ ਕੀਤਾ ਕਿ ਜਿੰਦੀ ਵਜ੍ਹਾ ਤੋਂ ਅੱਜ ਵੀ ਜਿਹੜਾ ਅਸੀਂ ਯੂਨੀਵਰਸਿਟੀ ਫੈਸਲਾਬਾਦ ਦੇ ਤੇ ਉੱਥੇ ਵੀ ਇਹ ਗੱਲ ਹੁੰਦੀ ਪਈ ਸੀ ਤੇ ਉਹ ਹੈਗਾ ਸੀ ਕੋਈ ਬਸ ਸਾਡੀ ਟੈਕਸਟ ਬੁੱਕਸ ਦੇ ਜ਼ਰੀਏ ਉਹਨਾਂ ਨੇ ਇੰਨਾ ਉਹਨੂੰ ਰਿਲੀਜਨਾਈਜ਼ ਕਰਤਾ ਕਿ ਕਲਚਰ ਦੀ ਉਹਨਾਂ ਨਫੀ ਕਰਤੀ। ਵੇਖੋ ਸਾਊਦੀ ਅਰਬ ਨੇ ਜਾਂ ਅਰਬਾਂ ਨੇ ਆਪਣੇ ਕਲਚਰ ਦੀ ਕਦੀ ਨਫੀ ਨਹੀਂ ਕੀਤੀ, ਜਿਹੜਾ ਅਜਮ ਹੈਗਾ ਜਾਂ ਈਰਾਨ ਹੈਗਾ ਉਹਨਾਂ ਨੇ ਆਪਣੇ ਕਲਚਰ ਦੀ ਕਦੀ ਨਫੀ ਨਹੀਂ ਕੀਤੀ, ਬਲਕਿ ਸਿੰਧ ਨੇ ਕਦੀ ਨਹੀਂ ਕੀਤੀ, ਬਲੋਚਿਸਤਾਨ ਨੇ ਨਹੀਂ ਕਦੀ ਕੀਤੀ, KPK ਨੇ ਨਹੀਂ ਕਦੀ ਕੀਤੀ। ਵਾਹਿਦ ਪੰਜਾਬ ਹੈ ਜਿਨ੍ਹਾਂ ਨੇ ਆਪਣੇ ਕਲਚਰ ਦੀ ਨਫੀ ਕੀਤੀ, ਆਪਣੀ ਜ਼ੁਬਾਨ ਨੂੰ ਛੱਡਿਆ, ਆਪਣੇ ਲਿਬਾਸ ਨੂੰ ਛੱਡਿਆ, ਆਪਣੀਆਂ ਰੀਤਾਂ ਰਸਮਾਂ ਨੂੰ ਛੱਡਿਆ ਔਰ ਕਿਹਾ ਜੀ ਹਿੰਦੂਆਨਾ ਰਸਮਾਂ ਨੇ। ਬਈ ਇਹ ਕਲਚਰਲ ਰਸਮਾਂ ਨੇ ਸਾਡੀਆਂ, ਇਹ ਸਕਾਫਤੀ ਰਸਮਾਂ ਹੈਗੀਆਂ ਨੇ। ਉਹ ਹਿੰਦੂਆਨਾ ਲਫ਼ਜ਼ ਨੂੰ ਜਿਹੜਾ ਇਹਨਾਂ ਨੂੰ ਨਫ਼ਰਤ ਬਣਾਇਆ ਹੈਗਾ ਕਿ ਹਾਲਾਂਕਿ ਇੱਥੋਂ ਦੀ ਜਿਹੜੀਆਂ ਲੋਕਲ ਕਾਸਟ ਨੇ ਇਹਨਾਂ ਦੇ ਵੱਡੇ ਵੀ ਤੇ ਹਿੰਦੂ ਹੀ ਸਨ ਜਾਂ ਸਿੱਖ ਸਨ, ਉਹ ਕੋਈ ਸਾਊਦੀ ਅਰਬ ਚੋਂ ਆਏ ਸਨ ਕਿ ਵੀ ਜਿਹੜੇ ਉਹਨਾਂ ਦਾ ਹੈਗੇ ਸਨ। ਸਾਡੇ ਜਿਹੜੇ ਹੈਗੇ ਨੇ ਆਬਾਓ-ਅਜਦਾਦ ਕੋਈ ਆਪਣਾ ਪਿਓ ਤੇ ਨਹੀਂ ਬਦਲ ਸਕਦਾ, ਜਿਨ੍ਹਾਂ ਦੀ ਹੁਣ ਜਿਹੜੀ ਇੱਥੇ ਸ਼ੇਖ ਨੇ ਜਾਂ ਰਾਜਪੂਤ ਨੇ ਉਹਨਾਂ ਦੇ ਆਬਾਓ-ਅਜਦਾਦ ਤੇ ਹਿੰਦੂ ਸਨ ਤੇ ਉਹ ਆਪਣੇ ਪਿਓ ਤੇ ਨਹੀਂ ਬਦਲ ਸਕਦੇ ਸਾਰੇ, ਲੇਕਿਨ ਇਹਨਾਂ ਨੇ ਉਹਨਾਂ ਨੂੰ ਹਿੰਦੂ ਕਰਕੇ ਕਿ ਹਿੰਦੂਆਨਾ ਰਸਮ ਹੈ, ਉਹ ਸਾਡੇ ਕਲਚਰ ਨੂੰ ਉਹ ਨੁਕਸਾਨ ਪਹੁੰਚਾਇਆ ਜਿੰਦਾ ਹੱਦ ਹਿਸਾਬ ਹੀ ਕੋਈ ਨਹੀਂ। ਅੱਛਾ ਸਿੰਧੂ ਸਾਹਿਬ, ਉਸ ਤੋਂ ਬਾਅਦ ਜਿਹੜੀ ਇਹ ਥੋੜਾ ਜੀ ਸੌਰੀ ਤੁਹਾਨੂੰ ਇੰਟਰਰਪਟ ਕਰ ਲਿਆ, ਇੱਕ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਹ ਸਿਰਫ ਜਿਹੜਾ ਪੰਜਾਬੀ ਮੁਸਲਿਮ ਸੀ ਇਹ ਬੈਡ ਜਾਂ ਪੁੱਠਾ ਰਸਤਾ ਇਸ ਤੇ ਇਹੀ ਕਿਉਂ ਚੱਲਿਆ, ਜਿਹੜਾ ਆਸੇ-ਪਾਸੇ ਦੇ ਲੋਕ ਸੀ ਉਹ ਤੇ ਆਪਣੇ ਸਹੀ ਰਸਤੇ ਤੇ ਚੱਲ ਰਹੇ ਸੀ, ਵਜ੍ਹਾ ਕੀ ਬਣੀ ਕਿ ਪੰਜਾਬੀਆਂ ਨੂੰ ਦੂਜੇ ਰਾਹ ਤੇ ਕਿਉਂ ਪਾ ਦਿੱਤਾ ਗਿਆ? ਕਿਉਂਕਿ ਹਿਸਟੋਰੀਅਨ ਉਹ ਇੱਕ ਡਾਕਟਰ ਵੀ ਹੁੰਦਾ ਉਸ ਸੁਸਾਇਟੀ ਦਾ, ਉਹਨੂੰ ਉਹਦਾ ਪਤਾ ਹੁੰਦਾ ਹੈ ਕਿ ਇਹ ਵਜ੍ਹਾ ਕੀ ਬਣੀ ਸੀ ਜਿਹੜਾ ਇਹ ਬਿਮਾਰ ਹੋ ਗਿਆ, ਇਹ ਮੁਆਸ਼ਰਾ ਬਿਮਾਰ ਹੁੰਦਾ ਹੈ ਔਰ ਉਹਦੀ ਬਿਮਾਰ ਜ਼ਹਿਨੀਅਤ ਦੀ ਇਹ ਵਜ੍ਹਾ ਹੈ ਕਿ ਜਿਹੜੇ ਸਨ ਆਫ ਸਾਇਲਸ ਨੇ ਇੱਥੇ ਦਿਆਲ ਸਿੰਘ ਮਜੀਠੀਆ ਜਾਏ, ਗੰਗਾ ਰਾਮ ਜਾਏ, ਲਾਲਾ ਲਾਜਪਤ ਰਾਏ ਜਾਏ, ਉਹਨਾਂ ਨੂੰ ਅਸੀਂ ਹਿੰਦੂ ਬਣਾ ਦਿੱਤਾ, ਸਿੱਖ ਬਣਾ ਦਿੱਤਾ, ਸਨ ਆਫ ਸਾਇਲ ਨਹੀਂ ਸਮਝਿਆ ਇਸ ਲਹਿੰਦੇ ਪੰਜਾਬ ਦੇ ਲੋਕਾਂ ਨੇ, ਖਾਸ ਕਰ ਮੁਸਲਿਮ ਕਮਿਊਨਿਟੀ ਨੇ। ਇਹ ਸੋਚ ਕਿਵੇਂ ਡਿਵੈਲਪ ਹੋਈ? ਇਹਨੂੰ ਡਿਵੈਲਪ ਕਰਨ ਦੇ ਪਿੱਛੇ ਕਿਹੜੇ ਲੋਕ ਸਨ? ਤੁਸੀਂ ਵੇਖੋ ਵੱਟੂ ਸਾਹਿਬ, ਤੁਸੀਂ ਹਮੇਸ਼ਾ ਯਾਦ ਰੱਖੋ ਕਿ ਤਬਦੀਲੀਆਂ ਦੋ ਤਰ੍ਹਾਂ ਆਉਂਦੀਆਂ ਨੇ, ਇੱਕ ਫਰੋਮ ਬਾਟਮ ਟੂ ਟਾਪ ਜਾਂ ਟਾਪ ਟੂ ਬਾਟਮ। ਸਾਡੇ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਫਰੋਮ ਬਾਟਮ ਟੂ ਟਾਪ ਨਹੀਂ ਹੈਗਾ। ਅਗਰ ਕੋਈ ਕਵੇ ਕਿ ਇੱਥੇ ਆਵਾਮ ਰੈਵੋਲੂਸ਼ਨ ਲੈ ਕੇ ਆਵੇਗੀ, ਜਿਹੜਾ ਉਹ ਟੀਵੀ ਤੇ ਬਹਿ ਕੇ ਅਕਸਰ ਗੱਲ ਤੁਸੀਂ ਸੁਣਦੇ ਹੋ ਕਿ ਵੀ ਆਵਾਮ ਨੂੰ ਦੇ ਵਿੱਚ ਅਵੇਅਰਨੈਸ ਹੋਣੀ ਚਾਹੀਦੀ, ਇਹ ਕਦੀ ਨਹੀਂ ਹੋ ਸਕਦਾ। ਇਹ ਹਮੇਸ਼ਾ ਟਾਪ ਟੂ ਬਾਟਮ ਜਿਹੜੀ ਹੈਗੀ ਨਾ, ਤੁਹਾਨੂੰ ਪਤਾ ਹੈਗਾ ਕਿ ਇੱਥੇ ਜਿਹੜੇ ਅੰਗਰੇਜ਼ਾਂ ਦੇ ਕੋਲ ਜਿੰਨੇ ਟੂਲ ਸਨ, ਜਿੰਨੇ ਇਦਾਰੇ ਸਨ, ਪਾਵਰ ਸੀ, ਉਹਨਾਂ ਨੇ ਕਿਹਾ ਸਾਡੇ ਫਰੀडम ਫਾਈਟਰ ਸਨ, ਉਹਨਾਂ ਨੇ ਕਿਹਾ ਡਾਕੂ ਹੈ, ਤੇ ਸਾਰਿਆਂ ਨੇ ਕਿਹਾ ਜੀ ਹਾਂ ਜੀ ਮਲੰਗੀ ਡਾਕੂ ਹੈ। ਤੇ ਉਹ ਜਿਹੜੇ ਸਾਰੇ ਜਿੰਨੇ ਇੱਕ ਤੁਹਾਡਾ ਜਿਹੜਾ ਗਵਰਨਮੈਂਟ ਆਪਰੇਟਰ ਸੀਗਾ ਉਹਨੇ ਤੁਹਾਨੂੰ ਜੋ ਸਿਖਾਇਆ ਉਹ ਤੁਸੀਂ ਸਿੱਖ ਲਿਆ।
ਕਿਉਂ? ਉਹਦੀ ਵਜ੍ਹਾ ਕੀ ਕਿ ਸੁਸਾਇਟੀ ਦੇ ਜਿਹੜੇ ਪੋਲੀਟੀਕਲ ਟਾਈਕੂਨ ਸਨ ਜਾਂ ਵੱਡੇ ਵੱਡੇ ਲੋਕ ਹੈਗੇ ਸਨ, ਜਿਹੜੇ ਕਿ ਆਮ ਲੋਕਾਂ ਦੀ ਜ਼ਿੰਦਗੀ ਨੂੰ ਇਨਫਲੂਐਂਸ ਕਰਦੇ ਹੈਗੇ ਸਨ, ਉਹਨਾਂ ਨੇ ਇਸ ਚੀਜ਼ ਨੂੰ ਕੀਤਾ। ਇਹ ਦੂਸਰਿਆਂ ਆਪਣੇ ਸੂਬਿਆਂ ਦੇ ਵਿੱਚ ਯੂਨਿਟਸ ਵਿੱਚ ਨਹੀਂ ਹੈਗਾ। ਫੋਰ ਐਗਜ਼ਾਮਪਲ, ਉਹਦੀ ਮੈਂ ਹੁਣ ਮਿਸਾਲ ਦੇਣਾ ਵਾਂ ਕਿ ਤੁਸੀਂ ਵੇਖੋ ਕਿ ਸਿੰਧ ਵਿੱਚ, ਬਲੂਚਿਸਤਾਨ ਦੇ ਵਿੱਚ, KPK ਦੇ ਵਿੱਚ ਜਿੰਨੇ ਵੱਡੇ ਤੋਂ ਵੱਡਾ ਲੀਡਰ ਹੈ, ਜਿੰਨਾ ਵੱਡੇ ਤੋਂ ਵੱਡਾ ਅਫਸਰ ਹੈ, ਉਹ ਆਪਣੀ ਜ਼ੁਬਾਨ ਬੋਲੇਗਾ, ਉਹ ਆਪਣੀ ਕੱਪੜੇ ਜਿਹੜੇ ਹੈਗੇ ਨੇ ਆਪਣੇ ਉਹ ਪਾਣਾ ਕਲਚਰਲ ਪਸੰਦ ਕਰੇਗਾ, ਉਹ ਆਪਣੀ ਅਜਰਕ, ਆਪਣੀ ਟੋਪੀ ਸਿੰਧੀ ਉਹ ਸਾਰਿਆਂ ਨੂੰ ਪਸੰਦ ਕਰਨਗੇ। ਲੇਕਿਨ ਪੰਜਾਬ ਦਾ ਜਿਹੜਾ ਅੱਜ ਵੀ ਜਿਹੜਾ ਵੱਡਾ ਅਫਸਰ ਹੈ ਜਾਂ ਵੱਡਾ ਜਿਹੜਾ ਹੈਗਾ ਨਵਾਬ ਹੈ ਜਾਂ ਲੈਂਡਲਾਰਡ ਹੈ, ਉਹ ਨਾ ਪੰਜਾਬੀ ਲਿਬਾਸ ਪਾਣਾ ਪਸੰਦ ਕਰਦਾ ਹੈ, ਨਾ ਪੰਜਾਬੀ ਬੋਲਣਾ ਪਸੰਦ ਕਰੇਗਾ, ਨਾ ਪੰਜਾਬੀ ਦੇ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਡਿਵੈਲਪ। ਔਰ ਉਹਦਾ ਤੁਸੀਂ ਨੁਕਸਾਨ, ਤੁਸੀਂ ਉਹਦਾ ਇੱਕ ਹੋਰ ਵੀ ਹੈਗਾ ਐਵੀਡੈਂਸ ਕਿ ਉਹਨਾਂ ਟੋਪੀ ਜਿਹੜੀ ਉਹਨਾਂ ਦੀ ਇੱਕ ਕਲਚਰਲ ਇੱਕ ਆਈਡੈਂਟੀਟੀ ਹੋ ਗਈ, ਅਜਰਕ ਹੋ ਗਈ, ਸਾਡੀ ਕੋਈ ਵੀ ਨਹੀਂ। ਪੱਗ ਹੈਗੀ ਸੀ, ਉਹਨੂੰ ਇਹਨਾਂ ਨੇ ਬਹਿਰਿਆਂ ਨੂੰ ਪਵਾਈ, ਜਿਹੜੇ ਹੈਗੇ ਸਨ ਹੋਟਲਾਂ ਦੇ ਵਿੱਚ। ਐਚਕਨ ਜਿਹੜੀ ਹੈਗੀ ਸੀ ਇਹਨਾਂ ਨੇ ਬਹਿਰਿਆਂ ਨੂੰ ਪਵਾਈ, ਔਰ ਅੱਜ ਵੀ ਪਾਈ ਜਾਂਦੀ ਹੈਗੀ ਹੈ। ਸੋ ਇਹਨਾਂ ਦੇ ਜਿਹੜੇ ਸਾਡੇ ਉਹ ਲੋਕ ਸਨ ਨਾ, ਜਿਹੜੇ ਜ਼ਿੰਮੇਦਾਰ ਲੋਕ ਸਨ, ਜਿਹੜੇ ਆਗੂ ਲੋਕ ਸਨ, ਜਿਹੜੇ ਸਾਡੇ ਜਿਨ੍ਹਾਂ ਨੇ ਸਾਨੂੰ ਅੱਗੇ ਲੈ ਕੇ ਚੱਲਣਾ ਸੀ, ਜਿਵੇਂ ਇੱਕ ਪੰਜਾਬ ਇੱਕ ਬਾਗ ਸੀ ਤੇ ਉਹਦੇ ਜਿਹੜੇ ਮਾਲੀ ਸਨ, ਉਹਦੇ ਰਾਖੇ ਸਨ, ਉਹ ਇੱਥੋਂ ਦੇ ਜਿਹੜੀ ਵੱਡੇ ਲੋਕ ਹੈਗੇ ਸਨ, ਲੀਡਰ ਸਨ, ਆਗੂ ਸਨ, ਉਹ ਸਨ, ਉਹਨਾਂ ਨੇ ਇਹਨਾਂ ਚੀਜ਼ਾਂ ਦੀ ਨਫੀ ਕੀਤੀ। ਉਹ ਜਿਸ ਵੇਲੇ ਉਹਨਾਂ ਨੇ ਨਫੀ ਕੀਤੀ ਜਾਂਦੀ ਹੈ ਔਰ ਸਾਡੀ ਸੱਭਿਆਚਾਰ ਜਿਹੜੀ ਹੈ ਨਾ ਉਹਨੂੰ ਫਿਰ ਉਹ ਪਿੱਛੇ ਚਲੇ ਗਏ। ਉਹਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਜਿਹੜਾ ਨਾ ਉਹ ਉਸ ਵੇਲੇ, ਅੱਜ ਨਹੀਂ, ਉਸ ਵੇਲੇ ਵੀ ਇਹੋ ਹੀ ਹੋਇਆ ਔਰ ਹੁਣ ਵੀ ਹੋਇਆ। ਔਰ ਜ਼ਿਲ੍ਹੇ ਪੰਜਾਬ ਵਾਸਤੇ ਬਹੁਤ ਜ਼ਿਆਦਾ ਖਿਦਮਾਤ ਨੇ ਸਰ ਛੋਟੂ ਰਾਮ ਦੀਆਂ। ਚੌਧਰੀ ਛੋਟੂ ਰਾਮ ਨੇ ਜਾਟ ਗਜ਼ਟ ਉੱਥੇ ਬਣਾਇਆ, ਜਾਟ ਸਕੂਲ ਬਣਾਇਆ ਰੋਹਤਕ ਦੇ ਵਿੱਚ ਔਰ ਹਰਿਆਣਾ ਦੇ ਵਿੱਚ ਅੱਜ ਵੀ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਹੈਗਾ। ਔਰ ਇਸ ਵੇਲੇ ਮਨੋਜ ਦੋਹਨ ਹੈਗਾ ਜਿਹੜਾ ਉਹਨਾਂ ਦੀ ਲੈ ਕੇ ਯੂਨੀਅਨਿਸਟ ਨੂੰ ਲੈ ਕੇ ਚੱਲ ਰਿਹਾ ਹੈ। ਔਰ ਹੁਣ ਉਹਨਾਂ ਉਹ ਕੰਮ ਕਰ ਰਿਹਾ ਹੈਗਾ ਕਿ ਇੰਡੀਅਨ ਸਾਈਡ ਦੇ ਉੱਤੇ ਸਰ ਫਜ਼ਲੇ ਹੁਸੈਨ ਦੀ ਕਬਰ ਉਹਨਾਂ ਨੇ ਕੀਤੀ ਹੈਗੀ ਹੈ, ਮਿਲੀ ਹੈਗੀ ਉਹਨਾਂ ਨੂੰ ਸਾਫ਼ ਕੀਤਾ ਹੈ। ਔਰ ਜਿਹੜੇ ਉਹ ਲੋਕ ਪੰਜਾਬ ਵਾਸਤੇ ਕੰਮ ਕਰਦੇ ਸਨ ਉਹਨਾਂ ਦੇ ਵਾਸਤੇ ਉਹ ਕੰਮ ਕਰ ਰਹੇ। ਚੌਧਰੀ ਛੋਟੂ ਰਾਮ ਨੇ ਬਾਰ-ਬਾਰ 1943 ਤੋਂ ਪਹਿਲੇ ਉਹਨੇ ਕਿਹਾ ਕਿ ਵੀ ਜਿੰਨੇ ਰਾਜਪੂਤ ਨੇ, ਜਿੰਨੇ ਜੱਟ ਨੇ, ਉਹ ਇਕੱਠੇ ਹੋ ਜਾਣ। ਜੱਟ ਸਭਾ ਉਹਨੇ ਬਣਾਈ, ਜਾਟ ਸਭਾ। ਉਹਨੇ ਕਿਹਾ ਕਿ ਵੀ ਇਹ ਸਾਰੇ ਇਕੱਠੇ ਹੋ ਜਾਣ, ਰਿਲੀਜਨ ਧਰਮ ਤੁਹਾਡਾ ਆਪਣਾ ਆਪਣਾ ਹੈ, ਜਿਸ ਤਰ੍ਹਾਂ ਮਰਜ਼ੀ ਲਵੋ, ਲੇਕਿਨ ਪੰਜਾਬ ਦੀ ਖਿਦਮਤ ਵਾਸਤੇ ਜ਼ਰੂਰੀ ਹੈਗਾ ਹੈ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ ਔਰ ਤੁਸੀਂ ਜਿਹੜਾ ਹੈਗਾ ਨਾ ਉਹ ਪੋਲਿਟਿਕਸ ਜਿਹੜੀ ਉਹ ਇਸ ਬੁਨਿਆਦ ਦੇ ਉੱਤੇ ਕਰੋ ਕਿ ਪੰਜਾਬ ਦੇ ਤੁਸੀਂ ਵਾਰਿਸ ਹੋ। ਲੇਕਿਨ ਪੰਜਾਬ ਦਾ ਕੋਈ ਵਾਰਿਸ ਨਹੀਂ ਬਣਿਆ। ਵੱਟੂ ਸਾਹਿਬ, ਮੇਰੇ ਵਾਸਤੇ ਤੇ ਹੈਰਾਨੀ ਦੀ ਗੱਲ ਹੈ ਕਿ ਮੈਂ ਇੱਕ ਹਿਸਟਰੀ ਦਾ ਸਟੂਡੈਂਟ ਹਾਂ। ਕੈਨ ਯੂ ਬਿਲੀਵ ਕਿ ਸਾਡੀ ਜਿਹੜੀ 40s ਦੀ ਪੋਲਿਟਿਕਸ ਹੈਗੀ ਹੈ ਉਹਦੇ ਚ ਪੰਜਾਬ ਵਾਸਤੇ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਨਾਲ ਮਿਲਾਉਣ ਵਾਸਤੇ ਸਾਡੇ ਪੰਜਾਬੀ ਲੀਡਰਾਂ ਨੇ ਕੋਈ ਕੰਮ ਨਹੀਂ ਕੀਤਾ। ਔਰ ਮੈਨੂੰ ਹੈਰਾਨੀ ਦੀ ਗੱਲ ਹੈਗੀ ਹੈ ਕਿ ਕਾਇਦੇ ਆਜ਼ਮ ਜਿਹੜੇ ਨੇ ਉਹਨਾਂ ਨੇ ਇੰਨੀ ਐਫਰਟ ਕੀਤੀ ਕਿ ਪੰਜਾਬ ਤਕਸੀਮ ਨਹੀਂ ਹੋਣ ਦੇਣਾ। ਔਰ ਸਿੱਖਾਂ ਦੇ ਨਾਲ ਬੈਠ ਕੇ ਉਹਨਾਂ ਨੇ ਇੰਨੇ ਕੋਈ ਕੀਤੇ, ਹਰ ਕੋਸ਼ਿਸ਼ਾਂ ਕੀਤੀਆਂ ਕਿ ਮੈਂ ਯਕੀਨ ਕਰੋ, ਆਈ ਕਾਂਟ ਬਿਲੀਵ ਕਿ ਯਾਰ ਇੱਕ ਰਾਜਸਥਾਨੀ ਜਿਹੜਾ ਹੈਗਾ ਉਹ ਜਨਾਬ ਵਰਗਾ ਬੰਦਾ ਜਿਹੜਾ ਹੈਗਾ ਨਾ ਉਹ ਇੰਨੀ ਕੋਸ਼ਿਸ਼ ਕਰ ਰਿਹਾ ਔਰ ਉਹ ਇੰਨੀ ਐਫਰਟ ਕਰ ਰਿਹਾ ਹੈਗਾ। ਔਰ ਸਾਡੇ ਜਿਹੜੇ ਪੰਜਾਬੀ ਹੈਗੇ ਨੇ, ਦੌਲਤਾਨਾ ਫੈਮਿਲੀ ਹੈ, ਫਿਰੋਜ਼ ਖਾਨ ਨੂਨ ਹੈ, ਔਰ ਜਿਹੜੇ ਹੈਗੇ ਨੇ ਆਪਣਾ ਜਿਹੜਾ ਇਫਤਾਰ ਹੁਸੈਨ ਮਮਦੋਟ, ਇਹ ਸਾਰੇ ਜਿੰਨੇ ਹੈਗੇ ਨੇ ਜਿਨ੍ਹਾਂ ਨੇ ਪਿਛਲੀਆਂ ਸਦੀਆਂ ਜਿਹੜੀਆਂ ਸੀ ਦਿਹਾਈਆਂ ਉਹਨਾਂ ਨਾਲ ਗੁਜ਼ਾਰੀਆਂ ਸਨ ਪੋਲਿਟਿਕਸ ਨਾਲ, ਯੂਨੀਅਨਿਸਟ ਪਾਰਟੀ ਦੇ ਵਿੱਚ, ਇਹਨਾਂ ਨੇ ਕਿਸੇ ਕਿਸਮ ਦਾ ਕੋਈ ਇਨਫਲੂਐਂਸ ਯੂਜ਼ ਨਹੀਂ ਕੀਤਾ ਹੈਗਾ। ਤੇ ਸੋ ਤੁਸੀਂ ਵੇਖੋ ਕਿ ਜਿਹੜੇ ਪੰਜਾਬ ਦੇ ਰਾਖੇ ਸਨ ਉਹ ਹਾਲਤ ਕੀ ਸੀ। ਸਰ ਫਜ਼ਲੇ ਜਿਹੜਾ ਹੈਗਾ ਸੀ ਆਪਣਾ 1946 ਦੇ ਇਲੈਕਸ਼ਨਸ ਤੋਂ ਬਾਅਦ ਸਰ ਫਿਰੋਜ਼ ਖਾਨ ਨੂਨ, ਇਹਦੇ ਬਾਰੇ ਇੱਕ ਰਿਪੋਰਟ ਗਵਰਨਰ ਜਿਹੜਾ ਨਾ ਉਹ ਸੀਕ੍ਰੇਟ ਰਿਪੋਰਟ ਦਿੰਦਾ ਹੈ। ਉਹ ਕਹਿੰਦਾ ਜੀ ਕਿ ਉਹ ਲੋਕਾਂ ਕੋਲੋਂ, ਐਮਪੀਜ਼ ਕੋਲੋਂ ਸਾਈਨ ਕਰਵਾਉਂਦਾ ਫਿਰਦਾ ਹੈਗਾ ਕਿ ਜਿਸ ਵੇਲੇ ਪਾਕਿਸਤਾਨ ਬਣ ਜਾਏਗਾ ਤੇ ਜਿਹੜਾ ਹੈਗਾ ਨਾ ਉਹ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਮੈਂ ਬਣਾਂਗਾ ਪੰਜਾਬ ਦਾ, ਉਹਦੇ ਤੇ ਦਸਤਖਤ ਕਰਵਾਉਂਦਾ ਫਿਰਦਾ ਸੀ। ਕਿ ਤੁਸੀਂ ਵੇਖੋ ਕਿ ਇਸ ਪੰਜਾਬ ਦਾ ਕੋਈ ਵਾਰਿਸ ਹੀ ਨਹੀਂ ਬਣਿਆ। ਤੁਸੀਂ ਵੇਖੋ, ਇੱਕ ਹੋਰ ਮੈਂ ਐਵੀਡੈਂਸ ਦੇਣਾ ਚਾਹੁੰਦਾ ਵਾਂ। 1901 ਦੇ ਵਿੱਚ ਪੰਜਾਬ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ, ਜਿਹਦੇ ਵਿੱਚ ਕਸ਼ਮੀਰ ਵੀ ਸ਼ਾਮਲ ਸੀ ਔਰ ਕਾਬਲ ਤੱਕ ਦਾ ਇਲਾਕਾ ਜਿਹੜਾ ਸੀ ਉਹ ਕੀਤਾ ਹਰੀਪੁਰ ਹਜ਼ਾਰਾ ਦੇ ਨਾਲ। ਜਿਹੜੇ ਹਰੀਪੁਰ ਹੈਗਾ ਉਹ ਹਰੀ ਸਿੰਘ ਨਲਵਾ ਦੇ ਨਾਂ ਦੇ ਉੱਤੇ ਆ। ਔਰ ਸਾਰਾਗੜੀ ਵਾਰ ਜਿਹੜੀ ਹੋਈ ਸਵਾਤ ਦੇ ਨੇੜੇ, ਅੱਜ ਉਹਨੂੰ ਸਾਰਾਗੜੀ ਦਾ ਕੋਈ ਨਾਮ ਹੀ ਨਹੀਂ ਜਾਣਦਾ ਹੈਗਾ। ਬਹੁਤ ਵੱਡੀ ਜਿਹੜੀ ਜੰਗ ਜਿਹੜੀ ਪੂਰੀ ਦੁਨੀਆ ਦੇ ਵਿੱਚ ਲਾਸਟ ਸਟੈਂਡ ਵਾਰ ਜਿਹੜੀ ਹੈ ਉਹਦੀ ਉਹ ਮਸ਼ਹੂਰ ਹੈ, ਉਹਦੇ ਬਹੁਤ ਵੱਡਾ ਨਾਮ ਹੈਗਾ ਸਾਰਾਗੜੀ ਜੰਗ ਦਾ। ਤੇ ਉਹਦੇ ਵਿੱਚ ਤੁਸੀਂ ਵੇਖੋ ਕਿ ਪੰਜਾਬੀਆਂ ਦਾ ਕੀ ਰੋਲ ਰਿਹਾ। 1901 ਦੇ ਵਿੱਚ NWFP ਬਣ ਗਿਆ।
ਕਿਸ ਪੰਜਾਬੀਆਂ ਨੇ ਕੋਈ ਉਹਦੀ ਮੁਖਾਲਫਤ ਨਹੀਂ ਕੀਤੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਨੂੰ ਬਚਾਇਆ ਜਾਵੇ। ਕੋਈ ਰਿਜ਼ੈਂਟਮੈਂਟ ਨਹੀਂ ਪੰਜਾਬੀ ਲੀਡਰ ਦੀ ਤਰਫੋਂ। ਉਸ ਤੋਂ ਬਾਅਦ ਕਸ਼ਮੀਰ ਸਾਈਡ ਤੇ ਚਲਾ ਗਿਆ, ਕਿਸੇ ਪੰਜਾਬੀ ਨੇ ਆਵਾਜ਼ ਨਹੀਂ ਚੁੱਕੀ। 47 ਦੇ ਵਿੱਚ ਪੰਜਾਬੀਆਂ ਨੇ ਕਿਸੇ ਨੇ ਜਿਹੜਾ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਕਾਇਦੇ-ਆਜ਼ਮ ਮੁਹੰਮਦ ਅਲੀ ਜਿਨਾਹ ਨੇ ਕੀਤਾ ਹੈਗਾ ਕਿ ਅਸੀਂ ਪੰਜਾਬ ਨਹੀਂ ਵੰਡਣ ਦੇਣਾ ਔਰ ਜਿਹੜਾ ਸਿੱਖਾਂ ਨੂੰ ਅਸੀਂ ਨਾਲ ਰੱਖਣਾ ਹੈਗਾ, ਔਰ ਬਾਰ-ਬਾਰ ਮੁਲਾਕਾਤ। ਇਹਨਾਂ ਪੰਜਾਬੀਆਂ ਦੇ ਵਿੱਚ ਕਿਸੇ ਨੇ ਨਹੀਂ ਕੀਤਾ। ਅੱਛਾ, ਉਸ ਤੋਂ ਬਾਅਦ ਤੁਸੀਂ ਹਿਮਾਚਲ ਪ੍ਰਦੇਸ਼ ਹੋਇਆ, ਉਧਰ ਦੂਸਰੇ ਪੰਜਾਬ ਦੇ ਵਿੱਚ ਹਿਮਾਚਲ ਪ੍ਰਦੇਸ਼ ਹੋਇਆ, ਹਰਿਆਣਾ ਬਣਿਆ, ਚੰਡੀਗੜ੍ਹ ਇਹਨਾਂ ਤੋਂ ਜਿਹੜਾ ਨਾ ਅਲੱਗਾ ਹੋਇਆ, ਉੱਥੇ ਕਿਸੇ ਨੇ ਸ਼ੋਰ ਮਚਾਇਆ ਕਿਉਂਕਿ 40s ਦੇ ਵਿੱਚ ਹੀ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ, ਗਿਆਨੀ ਕਰਤਾਰ ਸਿੰਘ ਨੇ, ਕਿ ਜ਼ਿਲ੍ਹੇ ਗਵਰਨਰ ਨੇ ਆਖਿਆ ਕਿ ਅਗਰ ਤੁਸੀਂ ਸਿੱਖ ਸਟੇਟ ਲੈਣਾ ਚਾਹੁੰਦੇ ਹੋ ਜਾਂ ਖਾਲਿਸਤਾਨ ਬਣਾਉਣਾ ਚਾਹੁੰਦੇ ਹੋ ਤੇ ਫਿਰ ਤੁਹਾਨੂੰ ਜੱਟ ਸੂਬਾ ਲਹਿਦਾ ਕਰਨਾ ਪਵੇਗਾ। ਜਿਹੜੇ ਹਰਿਆਣਾ ਔਰ ਰੋਹਤਕ ਦੇ ਜੱਟ ਨੇ ਉਹ ਜੱਟ ਸੂਬਾ ਮੰਗਦੇ ਨੇ। ਗਿਆਨੀ ਕਰਤਾਰ ਸਿੰਘ, ਜਿਹਨੂੰ ਬ੍ਰੇਨ ਆਫ ਅਕਾਲੀ ਕਹਿੰਦੇ ਨੇ, ਸ਼ਿਰੋਮਣੀ ਅਕਾਲੀ ਦਲ ਦਾ ਜਿਹੜਾ ਬ੍ਰੇਨ ਸੀ, ਉਹਨੇ ਕਿਹਾ ਜੀ ਸਾਨੂੰ ਮਨਜ਼ੂਰ ਹੈ, ਸਾਨੂੰ ਮਨਜ਼ੂਰ ਹੈ। ਵੈਸੇ ਤੁਸੀਂ ਅੰਦਾਜ਼ਾ ਕਰੋ ਕਿ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਇੱਕ ਲੀਡਰ ਦੀ ਜਿਹੜੀ ਗੱਲ ਹੈਗੀ ਹੈ ਉਹ ਆਉਣ ਵਾਲੀਆਂ ਸਦੀਆਂ ਦੇ ਉੱਤੇ ਇੰਪੈਕਟ ਪਾਉਂਦੀ ਹੈਗੀ ਹੈ। ਔਰ ਉਹਨਾਂ ਨੇ ਕਿਹਾ ਜੀ ਸਾਨੂੰ ਮਨਜ਼ੂਰ ਹੈ, ਔਰ ਉਸੇ ਚੀਜ਼ ਦੇ ਤਹਿਤ ਇਹਨਾਂ ਨੇ ਫਿਰ ਅਗਾਂਹ ਜਾ ਕੇ ਸੂਬਾ ਆਪਣਾ ਉੱਤੇ ਉਹਨੂੰ ਮਜ਼ੀਦ, ਹਰਿਆਣਾ ਵੀ ਇਹਨਾਂ ਕੋਲ ਗਿਆ ਔਰ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਗਿਆ, ਚੰਡੀਗੜ੍ਹ ਇਹਨਾਂ ਕੋਲ ਗਿਆ। ਅੱਜ ਹੁਣ ਫਾਰਮਰਸ ਜਿਹੜੀ ਮੂਵਮੈਂਟ ਚੱਲਦੀ ਪਈ ਆ, ਉਸ ਤੋਂ ਪਹਿਲੇ ਵੀ ਜਿਹੜੀ ਅਨੰਦਪੁਰ ਸਾਹਿਬ ਜਿਹੜੀ ਹੈਗੀ ਹੈ ਕਰਾਰਦਾਦ, ਉਹਦੇ ਵਿੱਚ ਇਹਨਾਂ ਨੇ ਫਿਰ ਕਿਹਾ ਹੈ ਕਿ ਜਿਹੜੇ ਪੰਜਾਬੀ ਸਪੀਕਿੰਗ ਏਰੀਆਜ਼ ਨੇ ਉਹਨਾਂ ਨੂੰ ਮਰਜ ਕੀਤਾ ਜਾਏ ਦੁਬਾਰਾ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀ ਲੀਡਰਸ਼ਿਪ ਜਿਹੜੀ, ਔਰ ਮੈਂ ਆਪਣੀ ਕਿਤਾਬ ਦੇ ਵਿੱਚ ਪੰਜਾਬ ਐਨ ਐਨਾਟਮੀ ਆਫ ਮੁਸਲਿਮ ਸਿੱਖ ਪੋਲਿਟਿਕਸ ਜਾਂ ਮੇਰੀ ਜਿਹੜਾ ਥੀਸਿਸ ਸੀ PhD ਦਾ, ਉਹਦੇ ਵਿੱਚ ਲਿਖਿਆ ਪੰਜਾਬ ਇੱਕ ਐਸਾ ਬਦਕਿਸਮਤ ਲੈਂਡ ਹੈਗੀ ਹੈ ਕਿ ਜਿਹੜੀ ਬਹੁਤ ਖੁਸ਼ਹਾਲ ਹੈ ਲੇਕਿਨ ਅੱਜ ਤੱਕ ਇਹ ਨੈਸ਼ਨਲ ਲੈਵਲ ਦੀ ਲੀਡਰਸ਼ਿਪ ਨਹੀਂ ਪੈਦਾ ਕਰ ਸਕਿਆ। ਔਰ ਅੱਜ ਵੀ ਤੁਸੀਂ ਵੇਖੋ ਕਿ ਕੋਈ ਨੈਸ਼ਨਲ ਲੈਵਲ ਦਾ ਲੀਡਰ ਜਿਹੜਾ ਹੈ ਉਹ ਪੰਜਾਬ ਦੇ ਕੋਲ ਨਹੀਂ ਹੈਗਾ। ਔਰ ਇਸੇ ਚੀਜ਼ ਨੇ ਜਿਹੜੀ ਮਾਰ ਹੈਗੀ ਹੈ ਉਹ ਇਹਨੂੰ ਚੱਲਦੀ ਪਈ ਹੈ, ਜ਼ੁਬਾਨ ਦੇ ਲਿਹਾਜ਼ ਨਾਲ, ਸੱਭਿਆਚਾਰ ਦੇ ਹਵਾਲੇ ਨਾਲ, ਕਲਚਰ ਦੇ ਹਵਾਲੇ ਨਾਲ। ਔਰ ਉਸ ਤੋਂ ਬਾਅਦ ਇੰਨੀ ਹੈਗੀ ਨੇ, ਅੱਜ ਵੀ ਤੁਹਾਨੂੰ ਇੱਥੇ ਮੂਵਮੈਂਟ ਚੱਲੀਆਂ ਨੇ ਨਾ ਕਿ ਜੀ ਇਹ ਫਲਾਣਾ ਸੂਬਾ ਬਣਾਓ, ਜਨੂਬੀ, ਤੇ ਕਿਸੇ ਵੀ ਨਹੀਂ ਕਹਿਣਾ ਹੈਗਾ। ਅਚਾਨਕ ਲੋਕ ਕਹਿਣਗੇ, ਦੂਜੇ ਕਹਿਣਗੇ ਹਾਂਜੀ ਠੀਕ ਹੈ ਬਣਾ ਦਿਓ। ਤੇ ਉਹ ਸਾਡੀ ਲੀਡਰਸ਼ਿਪ ਜਿਹੜੀ ਨਾ, ਪੰਜਾਬ ਨੂੰ ਅੱਜ ਤੱਕ ਲੀਡਰਸ਼ਿਪ ਹੀ ਨਹੀਂ ਮਿਲੀ ਜਿਹੜੀ ਇਹਨੂੰ ਪੰਜਾਬੀ ਨੈਸ਼ਨਲਿਜ਼ਮ ਨੂੰ ਕ੍ਰੀਏਟ ਕਰੇ ਔਰ ਇਹਨੂੰ ਵਿੱਚ ਸੈਂਸਿਟਿਵ ਹੋ ਕੇ ਔਰ ਆਪਣੇ ਕਲਚਰ ਨੂੰ ਅੱਗੇ ਲੈ ਕੇ ਚੱਲੇ। ਇਹ ਬਦਕਿਸਮਤ ਏਰੀਆ ਜਿਹੜਾ ਇਸ ਲਿਹਾਜ਼ ਨਾਲ ਬਦਕਿਸਮਤ ਏਰੀਆ ਹੈਗਾ। ਅੱਛਾ, ਜਿਹੜਾ ਪੰਜਾਬੀ ਨੈਸ਼ਨਲਿਜ਼ਮ ਦਾ ਨਾਂ ਹੋਣਾ ਹੈ, ਖਾਸ ਕਰ ਜਿਹੜਾ ਪੰਜਾਬੀ ਮੁਸਲਿਮ ਹੈ, ਜਿਹੜਾ ਸਿੱਖ ਪੰਜਾਬੀ ਹੈ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਰੈਜ਼ਿਸਟੈਂਸ, ਕਿਸਾਨ ਜਿਹੜੀ ਪ੍ਰੋਟੈਸਟ ਹੈ ਉਹਦੀ ਸ਼ਕਲ ਦੇ ਵੀ ਸਾਡੇ ਸਾਹਮਣੇ ਹੈ। ਲੱਖਾਂ ਕਿਸਾਨ ਬੈਠੇ ਨੇ। ਇਸ ਤੋਂ ਪਹਿਲੇ ਵੀ ਕਈ ਐਸੀਆਂ ਮਿਸਾਲਾਂ ਹਨ ਕਿ ਸਾਡੇ ਤੋਂ ਵੱਖ ਹੋ ਕੇ ਉੱਥੇ ਉਹਨਾਂ ਨੇ ਰੈਜ਼ਿਸਟੈਂਸ ਦਿੱਤੀ ਹੈ। ਉਹਦੇ ਵਿੱਚ ਇੱਕ ਮਜ਼ਹਬੀ ਤਬਕਾ ਜਿਹੜਾ ਅਕਾਲੀ ਦਲ ਹੈ, ਬਾਦਲ ਹੈ, ਜਾਂ ਇਹ ਇਸਤੇਮਾਲ ਕਰਦੇ ਨੇ, ਸਿਆਸੀ ਲੋਕ ਇਸਤੇਮਾਲ ਕਰਦੇ ਨੇ, ਲੇਕਿਨ ਓਵਰਆਲ ਸੁਸਾਇਟੀ ਦਾ ਇੱਕ ਵੱਡਾ ਪੋਰਸ਼ਨ ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਹਾਂ, ਸਾਡਾ ਬਚਾਓ ਕੀ ਹੈ। ਜਿਹੜਾ ਮੁਸਲਿਮ ਪੰਜਾਬੀ ਹੈ, ਇਹਦੇ ਵਿੱਚ ਸਭ ਤੋਂ ਵੱਡੀ ਥੋੜ ਜਿਹੜੀ ਜ਼ਬਾਨ ਦਾ ਨਾ ਹੋਣਾ ਹੈ, ਆਪਣੀ ਜ਼ਬਾਨ ਦਾ ਨਾ ਪੜ੍ਹਨਾ। ਆਪਣੀ ਜ਼ਬਾਨ ਪੜ੍ਹਦਾ ਤੇ ਮੇਬੀ ਆਪਣੀ ਤਾਰੀਖ ਪੜ੍ਹਦਾ, ਆਪਣਾ ਕਲਚਰ ਪੜ੍ਹਦਾ, ਆਪਣਾ ਇਤਿਹਾਸ ਪੜ੍ਹਦਾ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਆ ਕੋਈ ਜ਼ਬਾਨ ਦਾ ਨਾ ਹੋਣਾ ਇਹ ਥੋੜ ਵੱਡੀ ਪਈ, ਜਾਂ ਕੋਈ ਹੋਰ ਫੈਕਟਰ ਹੈ ਪੰਜਾਬੀਆਂ ਦਾ ਇੰਜ ਹੈ ਗੋਂਗਲੂ ਜਿਹਾ ਬਣਨਾ, ਤੇ ਜਿਹੜਾ ਜਿਸ ਨੇ ਚਾਹਿਆ ਮਜ਼ਹਬ ਦੇ ਨਾਂ ਤੇ ਲੈ ਕੇ ਪਰੇ ਸਾਊਦੀਆ ਪੜ ਜਾਵੇ, ਜਿਸ ਦਾ ਚਾਹਵੇ ਉਹ ਇੱਧਰ ਲਖਨਊ ਤੋਂ ਅੱਗੇ UP CP ਤੇ ਫਲਾਣੇ ਜਿੱਥੇ ਲੈ ਕੇ ਮਰਜ਼ੀ ਫਿਰਦਾ ਰਹੇ, ਦੌੜ ਕੇ ਜਾਣਗੇ। ਬਾਹਰੋਂ ਜਿੱਥੋਂ ਕੋਈ ਮਰਜ਼ੀ ਹੀਰੋ ਇਹਨਾਂ ਨੂੰ ਕੋਈ ਦਿੱਤਾ ਜਾਵੇ ਅਡਾਪਟ ਕਰ ਲੈਣਗੇ। ਆਪਣੀ ਧਰਤੀ ਦੇ ਜਿਹੜੇ ਹੀਰੋਜ਼ ਹਨ ਉਹਨਾਂ ਤੇ ਥੁੱਕਣਗੇ, ਨਫ਼ਰਤ ਕਰਨਗੇ। ਇਹ ਕਿਵੇਂ, ਇਹਨੂੰ ਕਿਵੇਂ ਦੇਖਦੇ ਹੋ ਕਿ ਬਿਆਨੀਆ ਕਿਵੇਂ ਸੈੱਟ ਹੁੰਦਾ? ਵਟੂ ਸਾਹਿਬ, ਸਭ ਤੋਂ ਵੱਡਾ ਗੱਲ ਹੈਗੀ ਹੈ ਧਰਮ ਦਾ ਮਸਲਾ। ਜਿਹੜੀ ਧਰਮ ਦੀ ਲੈਂਗੁਏਜ ਹੈਗੀ ਹੈ ਉਹ ਹਮੇਸ਼ਾ ਸਰਵਾਈਵ ਕਰਦੀ ਹੈਗੀ ਹੈ। ਹਾਲਾਂਕਿ ਕਲਚਰ ਦੀ ਵੀ ਸਰਵਾਈਵ ਕਰਦੀ ਹੈਗੀ ਹੈ, ਲੇਕਿਨ ਜਿਲੇ ਜਿੰਨਾ ਰਿਲੀਜਨ ਤੁਹਾਡਾ ਮਜ਼ਬੂਤ ਹੁੰਦਾ ਜਾਏਗਾ ਨਾ, ਉਹਨਾਂ ਚਿਕਰ ਜਿਹੜੀ ਉਹ ਲੈਂਗੁਏਜ ਜਿਹੜੀ ਹੈਗੀ ਉਹ ਮਜ਼ਬੂਤ ਹੁੰਦੀ ਜਾਏਗੀ। ਹੁਣ ਤੁਸੀਂ ਵੇਖੋ ਕਿ ਅੱਜ ਵੀ ਇਸ ਦੌਰ ਦੇ ਵਿੱਚ ਵੀ ਐਸੇ ਕਵਾਨੀਨ ਬਣਦੇ ਨੇ ਜਾਂ ਐਸੇ ਲੋਕ ਆ ਕੇ ਸਿਆਸੀ ਲੀਡਰ ਜਿਹੜੇ ਨੇ ਉਹ ਕੋਸ਼ਿਸ਼ ਕਰਨਗੇ ਕੋਈ ਆਇਤਾਂ ਪੜ੍ਹਨ, ਕੋਈ ਆਪਣੇ ਆਪ ਨੂੰ ਜਸਟ ਆਪਣੇ ਆਪ ਨੂੰ ਕਰਵਾ। ਇਹ ਖੈਰ ਨਵਾਂ ਨਹੀਂ ਹੈਗਾ ਕਿ ਆਪਣੇ ਆਪ ਨੂੰ ਮਜ਼ਹਬੀ ਸਾਬਤ ਕਰਨਾ। ਡਿਵਾਈਨ ਰਾਈਟ ਥਿਊਰੀ ਬਹੁਤ ਪੁਰਾਣੀ ਹੈਗੀ ਹੈ ਕਿ ਬਾਦਸ਼ਾਹ ਜਿਹੜੇ ਨੇ BC ਦੇ ਵਿੱਚ, ਕਬਲ ਮਸੀਹ ਦੇ ਵਿੱਚ ਵੀ ਉਹ ਇਸਤੇਮਾਲ ਕਰਦੇ ਸਨ। ਇਹ ਜਿਹੜੇ ਇਹਰਾਮ ਬਣੇ ਨੇ, ਇਹਰਾਮ ਮਿਸਰ, ਉਹਦੇ ਵਿੱਚ ਉਹਨਾਂ ਨੂੰ ਹਨੂਦ ਕਰਕੇ ਉਹ ਲਾਸ਼ਾਂ ਨੂੰ ਜਿਸ ਵੇਲੇ ਉਹਨਾਂ ਦੀ ਮਸਜਿਦਾਂ ਨੂੰ ਰੱਖਦੇ ਸਨ, ਤੇ ਉਹਨਾਂ ਦਾ ਈਮਾਨ ਸੀ ਕਿ ਇਹ ਜਿਹੜੇ ਸਾਡੇ ਵੱਡੇ ਹੈਗੇ ਨੇ ਇਹ ਅੱਲਾ ਦੇ ਨਾਲ ਬੈਠਦੇ ਨੇ, ਗੱਪਸ਼ਪ ਕਰਦੇ ਨੇ, ਔਰ ਉਹਨਾਂ ਦੇ ਵਿੱਚ ਸਾਡੀ ਸਿਫਤ ਕਰਦੇ ਹੈਗੇ ਨੇ, ਔਰ ਉਹਨਾਂ ਦੀ
ਖੁਦਾ ਉਹਨਾਂ ਤੇ ਰਾਜ਼ੀ ਹੁੰਦਾ ਹੈ ਤੇ ਇਸ ਵਾਸਤੇ ਸਾਨੂੰ ਇਹ ਬਾਦਸ਼ਾਹਤਾਂ ਮਿਲੀਆਂ ਹੋਈਆਂ ਨੇ। ਇਹ ਬਸ ਕੋਈ ਨਵਾਂ ਕਨਸੈਪਟ ਨਹੀਂ ਹੈਗਾ ਡਿਵਾਈਨ ਰਾਈਟ ਥਿਊਰੀ ਦਾ, ਜ਼ਿਲੇ ਸੁਭਾਨੀ ਦਾ, ਕਿ ਅੱਲਾ ਦੀ ਤਰਫੋਂ ਹੈਗਾ ਔਰ ਇਹਨਾਂ ਦੀ ਤਰਫੋਂ ਜਿਹੜਾ ਜਿੰਨੇ ਵੀ ਲੋਕ ਹੈਗੇ ਨੇ ਬਾਦਸ਼ਾਹ ਨੇ ਉਹਨਾਂ ਦੇ ਖਿਲਾਫ ਅਗਰ ਗੱਲ ਕਰੋਗੇ ਤੇ ਇਵੇਂ ਜਿਵੇਂ ਅੱਲਾ ਦੇ ਖਿਲਾਫ, ਅੱਲਾ ਦੀ ਮਰਜ਼ੀ ਦੇ ਖਿਲਾਫ ਜਾਂਦੇ ਹੋ। ਔਰ ਅਨਫੋਰਚੂਨੇਟਲੀ ਸਾਡੇ ਸੂਫੀਆ ਜਿਹੜੇ ਨੇ ਉਹਨਾਂ ਨੇ ਇਸ ਚੀਜ਼ ਨੂੰ ਰੈਜ਼ਿਸਟੈਂਸ ਦੇ ਵਿੱਚ ਲੈ ਕੇ ਨਹੀਂ ਆਏ। ਅਗਰ ਉਹ ਰੈਜ਼ਿਸਟੈਂਸ ਦੇ ਵਿੱਚ ਲੈ ਕੇ ਆ ਜਾਂਦੇ ਕਿ ਲੋਕਾਂ ਨੂੰ ਦੱਸਦੇ ਕਿ ਅਗਰ ਤੁਹਾਡੇ ਨਾਲ ਹਕੂਮਤ ਕੋਈ ਤਰੋ ਕਰਦੀ ਹੈ ਤੇ ਤੁਹਾਡਾ ਫਰਜ਼ ਹੈ ਤੁਸੀਂ ਬਾਹਰ ਨਿਕਲੋ। ਇਹ ਇੱਕ ਜਿਹੜੀ ਸੂਫੀਆ ਦਾ ਬਹੁਤ ਵੱਡਾ ਤਰਕਾ ਹੈ, ਲੇਕਿਨ ਉਹਦੇ ਵਿੱਚ ਇਹ ਚੀਜ਼ ਜਿਹੜੀ ਹੈਗੀ ਉਹ ਲੈਕ ਕਰਦੀ ਹੈ, ਉਹ ਕਮੀ ਮੌਜੂਦ ਹੈ। ਲੇਕਿਨ ਇਸ ਕਮੀ ਨੂੰ ਦੂਰ ਕੀਤਾ ਗੁਰੂ ਨਾਨਕ ਦੇਵ ਨੇ, ਕਿ ਉਹਨੇ ਆਪਣੇ ਮੁਗਲਾਂ ਨੂੰ ਬਕਾਇਦਾ ਕੰਡੈਮ ਕੀਤਾ ਔਰ ਇਸ ਚੀਜ਼ ਨੂੰ ਉਹਨਾਂ ਨੇ ਕਿਹਾ। ਉਧਰੋਂ ਖੁਸ਼ਹਾਲ ਖਾਂ ਖਟਕ ਜਿਹੜਾ ਸੀ ਉਹਨੇ ਵੀ ਆਪਣੀ ਪੋਇਟਰੀ ਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਕੰਡੈਮ ਕੀਤਾ। ਸੋ ਉਹ ਦੂਸਰੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਮਿਲਦਾ ਹੈ, ਲੇਕਿਨ ਉਹਦਾ ਤਾਲੁਕ ਧਰਮ ਨਾਲ ਜਾ ਕੇ ਮਿਲਦਾ ਹੈ, ਉਹਦਾ ਕਲਚਰ ਨਾਲ ਨਹੀਂ ਜਾ ਕੇ ਮਿਲਦਾ ਹੈਗਾ। ਧਰਮ ਜਿਹੜੀ ਸਾਡੇ ਸਿੱਖ ਭਰਾ ਨੇ ਉਹਨਾਂ ਦੀ ਜ਼ੁਬਾਨ ਹੋ ਗਈ ਮਜ਼ਹਬੀ ਜ਼ੁਬਾਨ, ਸਾਡੀ ਮਜ਼ਹਬੀ ਜ਼ੁਬਾਨ ਹੋ ਗਈ ਅਰਬੀ। ਹੁਣ ਉਹਨਾਂ ਨੂੰ ਜ਼ੁਬਾਨ ਜਿਹੜੀ ਪੜ੍ਹਨੀ ਪੈਂਦੀ ਹੈ ਉਹ ਪੰਜਾਬੀ ਜ਼ੁਬਾਨ ਪੜ੍ਹਨੀ। ਜਿਸ ਵੇਲੇ ਉਹ ਆਪਣੇ ਗੁਰਦੁਆਰੇ ਜਾਂਦੇ ਨੇ ਉਹਨਾਂ ਦੇ ਬੱਚੇ ਉਹ ਵੀ ਪੰਜਾਬੀ ਜ਼ੁਬਾਨ ਪੜ੍ਹਦੇ ਨੇ, ਜਿਸ ਵੇਲੇ ਘਰ ਆਉਂਦੇ ਨੇ ਤਾਂ ਉੱਥੇ ਵੀ ਪੰਜਾਬੀ ਜ਼ੁਬਾਨ ਬੋਲੀ ਜਾਂਦੀ ਹੈ। ਲੇਕਿਨ ਸਾਡੇ ਕੋਲ ਮਸਲਾ ਹੈਗਾ ਹੈ ਕਿ ਜਿਸ ਵੇਲੇ ਸਾਡੇ ਕੋਲ ਬੱਚਾ ਜਿਹੜਾ ਹੈਗਾ ਉਹ ਪੰਜਾਬੀ ਘਰ ਬੋਲਦਾ ਹੈ, ਜਿਸ ਵੇਲੇ ਉਹ ਮਸਜਿਦ 'ਚ ਜਾਂਦਾ ਹੈਗਾ ਤੇ ਉੱਥੇ ਉਹਨੂੰ ਅਰਬੀ ਦੇ ਵਿੱਚ ਪੜ੍ਹਾਇਆ ਜਾਂਦਾ ਹੈਗਾ ਔਰ ਉਹਨੂੰ ਦੱਸਿਆ ਜਾਂਦਾ ਹੈਗਾ। ਔਰ ਈਵਨ ਤੁਸੀਂ ਵੇਖੋ ਕਿ ਅਗਰ ਤੁਸੀਂ ਇਹਦੇ ਤੇ ਖੋਜ ਕਰੋ ਕਿ ਕਿੰਨੇ ਲੋਕ ਨੇ ਜਿਹੜੇ ਨਮਾਜ਼ ਪੜ੍ਹਦੇ ਨੇ ਔਰ ਅਜ਼ਾਨ ਦਿੰਦੇ ਨੇ, ਉਹਨਾਂ ਦੇ ਮਾਨੀ ਦਾ ਉਹਨਾਂ ਨੂੰ ਨਹੀਂ ਪਤਾ ਲੱਗਾ। ਮਸਲਨ ਇੰਨੇ 100 ਸਾਲ ਗੁਜ਼ਰਨ ਦੇ ਬਾਵਜੂਦ ਉਹਨਾਂ ਨੂੰ ਜਿਹੜਾ ਕੁਝ ਬੋਲ ਰਹੇ ਨੇ ਉਹਦਾ ਨਹੀਂ ਪਤਾ ਹੈਗਾ ਕਿ ਇਹਦੇ ਮਾਨੀ ਕੀ ਨੇ। ਸੋ ਉਹ ਸਾਡੀ ਮਜ਼ਹਬੀ ਲੈਂਗੁਏਜ ਜਿਹੜੀ ਹੈਗੀ ਉਹ ਹੋ ਗਈ ਅਰਬੀ, ਉਹਨਾਂ ਦੀ ਰਹਿ ਗਈ ਪੰਜਾਬੀ। ਦੂਸਰਾ ਹੈਗਾ ਕਿ ਸਾਡਾ ਜਿਹੜਾ ਧਰਮ ਹੈਗਾ ਉਹ ਆਇਆ ਕਿਸੇ ਹੋਰ ਮੁਲਕ ਦੇ ਵਿੱਚੋਂ, ਇੱਥੇ ਆਇਆ, ਉਹਨਾਂ ਦਾ ਉਸੇ ਹੀ ਜ਼ਮੀਨ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪੁੰਗਰਿਆ ਹੋਇਆ, ਨਨਕਾਣੇ ਦੇ ਉੱਤੋਂ ਔਰ ਕਰਤਾਰਪੁਰ ਸਾਹਿਬ ਦੇ ਉੱਤੋਂ ਹੋਇਆ। ਹੁਣ ਜਿਹੜੀ ਯਾਦ ਰੱਖਣਾ ਬੜੀ ਅੱਛੀ ਗੱਲ, ਉਸ ਡਾਕਟਰ ਜਸਦੇਵ ਸਿੰਘ ਰਾਏ ਨੇ ਵੀ ਇਹ ਗੱਲ ਬੜੀ ਅੱਛੀ ਕੀਤੀ ਕਿ ਜਿਸ ਦੀ ਇੰਟੈਲੈਕਚੁਅਲ ਕੰਪੈਟੀਬਿਲਿਟੀ ਨਹੀਂ ਹੁੰਦੀ ਸਿਸਟਮ ਨਾਲ ਔਰ ਆਪਣੇ ਕਲਚਰ ਦੇ ਨਾਲ, ਉਹ ਨਹੀਂ ਮਿਲਦਾ, ਉਹ ਕਦੀ ਵੀ ਕੌਮ ਜਿਹੜੀ ਹੈਗੀ ਹੈ ਉਹ ਸਕਸੈਸਫੁਲੀ ਨਹੀਂ ਅੱਗੇ ਜਾ ਸਕਦੀ। ਔਰ ਤੁਸੀਂ ਵੇਖੋ ਕਿ ਜਿਹੜਾ ਇੰਡੀਆ ਹੈ ਉਹਨਾਂ ਦਾ ਧਰਮ ਜਿਹੜਾ ਹੈਗਾ ਉਹ ਹਿੰਦੂਇਜ਼ਮ ਹੈ। ਹਿੰਦੂਇਜ਼ਮ ਤੋਂ ਬਾਅਦ ਲੇਕਿਨ ਉਹਨਾਂ ਦਾ ਜਿਹੜਾ ਸਿਸਟਮ ਹੈ ਉਹ ਵੈਸਟਰਨ ਹੈਗਾ, ਡੈਮੋਕ੍ਰੇਸੀ ਜਾਂ ਜਿਹੜਾ ਪਾਰਲੀਮੈਂਟਰੀ ਸਿਸਟਮ ਹੈਗਾ। ਲੇਕਿਨ ਇਹ ਸਿਸਟਮ ਦੀਆਂ ਕਦੀ ਕਨਸਟੀਟਿਊਸ਼ਨ 'ਚ ਇਹ ਅਮੈਂਡਮੈਂਟ ਹੋ ਰਹੀ ਹੈ, ਕਦੀ ਇਹ ਹੋ ਰਿਹਾ ਹੈ, ਕਦੀ ਉਹ ਹੋ ਰਿਹਾ ਹੈ। ਉਹਦੀ ਵਜ੍ਹਾ ਕੀ ਹੈਗੀ ਹੈ ਕਿ ਉਹ ਇੰਡੀਜਨਸ ਨਹੀਂ ਹੈਗਾ, ਇੱਥੋਂ ਦਾ ਇਸ ਭੋਏ ਨਾਲ ਉਹਦਾ ਤਾਲੁਕ ਨਹੀਂ, ਇਸ ਸੱਭਿਆਚਾਰ ਨਾਲ ਉਹਦਾ ਤਾਲੁਕ ਨਹੀਂ। ਇਸੇ ਤਰ੍ਹਾਂ ਪਾਕਿਸਤਾਨ ਹੈ, ਪਾਕਿਸਤਾਨ ਦੇ ਨਾਲ ਡਬਲ ਮਸਲਾ ਹੋ ਜਾਂਦਾ ਹੈ ਕਿਉਂਕਿ ਧਰਮ ਹੀ ਇਹਨਾਂ ਦਾ ਇੱਥੋਂ ਦਾ ਲੈਂਡ ਦਾ ਨਹੀਂ ਹੈਗਾ, ਜਿਹਦੇ ਨਾਲ ਕਨਫਲਿਕਟ ਹੋ ਜਾਂਦਾ ਇਹਨਾਂ ਦਾ ਦੂਜੇ ਨਾਲ ਕਲਚਰ ਨਾਲ। ਲੇਕਿਨ ਕਲਚਰ ਕਿਸੇ ਜਗ੍ਹਾ ਤੇ ਓਵਰਰਾਈਡ ਕਰਦਾ ਹੈ। ਮਸਲਨ ਇਸਲਾਮ ਦੇ ਵਿੱਚ ਹੈਗਾ ਕਿ ਸਾਰੇ ਇਨਸਾਨ ਬਰਾਬਰ ਨੇ ਔਰ ਕੁਰਾਨ ਦੇ ਵਿੱਚ ਹੈਗਾ ਕਿ ਅੱਲਾ ਦੇ ਨਜ਼ਦੀਕ ਜਿਹੜਾ ਨੇਕ ਹੈਗਾ ਸਿਰਫ ਉਹ ਹੈਗਾ, ਜ਼ਾਤਾਂ ਸਿਰਫ ਪਹਿਚਾਣ ਵਾਸਤੇ ਨੇ। ਲੇਕਿਨ ਤੁਸੀਂ ਵੇਖੋ ਕਿ ਅੱਜ ਜਿੰਨਾ ਮਰਜ਼ੀ ਨੇਕ ਕਮੀ ਹੋਵੇਗਾ ਉਹਨੂੰ ਕੋਈ ਰਾਜਪੂਤ ਜੱਟ ਰਿਸ਼ਤਾ ਨਹੀਂ ਦੇਗਾ ਕੁੜੀ ਦਾ, ਲੇਕਿਨ ਅਗਰ ਕੋਈ ਬਦਮਾਸ਼ ਵੀ ਹੋਵੇਗਾ ਆਪਣੀ ਕਾਸਟ ਵਿੱਚੋਂ ਉਹਨੂੰ ਰਿਸ਼ਤਾ ਦੇ ਦੇਣਗੇ। ਤੇ ਉਹ ਅੱਜ ਵੀ ਜਿਹੜਾ ਆਪਣੇ ਕਲਚਰ ਨੂੰ ਫਾਲੋ ਕਰਦੇ ਪਏ ਗਏ ਨੇ, ਉਹ ਅੱਜ ਵੀ ਜਿਹੜਾ ਆਪਣੇ ਇਸਲਾਮ ਨੂੰ ਉਹ ਫਾਲੋ ਨਹੀਂ ਕਰਦੇ ਪਏ ਗਏ ਉਹ ਆਪਣੇ। ਲੇਕਿਨ ਦੂਸਰੀ ਤਰਫ ਮਜ਼ਹਬੀ ਲੋਕ ਜਿਹੜੇ ਉਹ ਕਹਿਣਗੇ ਕਿ ਇਹ ਹਿੰਦੂਆਨਾ ਰਸਮ ਹੈ, ਇਹ ਹਿੰਦੂਆਨਾ ਰਸਮ। ਉਹ ਸਕਾਫਤ ਵਾਲੇ ਪਾਸੇ ਆਣ ਹੀ ਨਹੀਂ ਦਿੰਦੇ ਕਿ ਕਲਚਰ ਵੀ ਕਿਸੇ ਸ਼ੈ ਦਾ ਨਾ ਹੈ। ਗੁੱਡੀ ਉਡਾਣਾ ਉਹ ਜੀ ਹਿੰਦੂਆਨਾ ਰਸਮ ਹੈ, ਬਸੰਤ ਮਨਾਣਾ ਇਹ ਜੀ ਹਿੰਦੂਆਨਾ ਰਸਮ ਹੈ, ਜੇ ਕੋਈ ਸ਼ਾਦੀ ਵਿਆਹ ਦੇ ਵਿੱਚ ਹੋਰ ਚੀਜ਼ ਸੀ ਉਹ ਹਿੰਦੂਆਨਾ ਰਸਮ ਹੈ, ਉਹ ਕੁੜੀਆਂ ਗਿੱਧਾ ਮਾਰਦੀਆਂ ਸਨ ਉਹ ਸਾਰਾ ਕਰਦੇ ਹਨ ਉਹ ਹਿੰਦੂਆਨਾ ਰਸਮ ਹੈ। ਹੁਣ ਜਿਹੜੇ ਕੁੜੀਆਂ ਜਿਹੜੀਆਂ ਹੈਗੀਆਂ ਨੇ ਅਮਰੀਕਨ ਜਾਂ ਦੂਜੇ ਉਹ ਗਾਣੇ ਗਾਉਂਦੀਆਂ ਨੇ ਤੇ ਹੁਣ ਇਹ ਜਿਹੜਾ ਹੈਗਾ ਨਾ ਬੜੀ ਰਸਮ ਹੋਰ ਹੋ ਗਈ। ਸੋ ਸਾਡੇ ਕੋਲ ਪ੍ਰੋਬਲਮ ਹੈਗੀ ਹੈ ਕਿ ਸਾਡਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਪੰਜਾਬੀ ਦੀ ਸਪੇਸ ਨਹੀਂ ਬਣ ਸਕੀ ਕਿਉਂਕਿ ਉਧਰ ਰਿਲੀਜਨ ਦੀ ਸਪੇਸ ਹੋ ਗਈ ਸੀ, ਸਾਡੇ ਕੋਲ ਰਿਲੀਜਨ ਦੇ ਵਿੱਚ ਵੀ ਨਹੀਂ ਸਪੇਸ ਬਣ ਸਕੀ ਪੰਜਾਬੀ ਦੀ, ਜਿੰਦੀ ਵਜ੍ਹਾ ਤੋਂ ਪੰਜਾਬੀ ਜ਼ੁਬਾਨ ਉਹਨਾਂ ਲੋਕਾਂ ਦੀ ਰਹਿ ਗਈ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਹੈਗੇ ਨੇ ਔਰ ਜਿਹੜੇ ਅਸਲ ਸੱਭਿਆਚਾਰ ਦੇ ਵਾਰਿਸ ਨੇ। ਜ਼ੁਬਾਨ ਦੇ ਅਸਲ ਵਾਰਿਸ ਜਿਹੜੇ ਹੈਗੇ ਨੇ ਉਹ ਤੇ ਪਿੰਡਾਂ ਦੇ ਲੋਕ ਨੇ ਨਾ ਅੱਜ ਵੀ, ਜਿਨ੍ਹਾਂ ਨੇ ਜ਼ੁਬਾਨ ਕ੍ਰੀਏਟ ਕੀਤੀ, ਜਿਨ੍ਹਾਂ ਨੇ ਜ਼ੁਬਾਨ ਨੂੰ ਤਰੱਕੀ ਦਿੱਤੀ ਔਰ ਹੱਤਾ ਕਿ ਜਿਨ੍ਹਾਂ ਨੇ ਦੂਸਰੀ ਜ਼ੁਬਾਨ ਦੇ ਲਫ਼ਜ਼ਾਂ ਨੂੰ ਆਪਣੇ ਅਬਜ਼ੌਰਬ ਕੀਤਾ। ਜ਼ੁਬਾਨਾਂ ਹਮੇਸ਼ਾ ਉਹ ਜ਼ੁਬਾਨ ਤਰੱਕੀਆਂ ਕਰਦੀਆਂ ਨੇ ਜਿਹੜੀਆਂ ਦੂਸਰੀ ਜ਼ੁਬਾਨ ਦੇ ਲਫ਼ਜ਼ਾਂ ਨੂੰ ਅਬਜ਼ੌਰਬ ਕਰਨ। ਔਰ ਤੁਸੀਂ ਵੇਖੋ ਕਿ ਪੰਜਾਬੀਆਂ ਨੇ ਕਿਸ ਤਰ੍ਹਾਂ ਕੀਤਾ, ਕਲੀਨਰ ਜਿਹੜਾ ਬੱਸ ਦਾ ਜਿਹੜਾ ਹੈਗਾ ਸੀ ਕਲੀਨ ਸਾਫ਼ ਕਰਨ ਵਾਲਾ ਕਲੀਨਰ
ਉਹਨਾਂ ਨੇ ਕੈਲੰਡਰ ਬਣਾ ਦਿੱਤਾ, ਉਹਨਾਂ ਨੇ ਉਹ ਜਿਹੜਾ ਸਾਫ਼ ਕਰਨ ਵਾਲਾ ਜਿਹੜਾ ਹੈਗਾ ਸੀ ਉਹਨੂੰ ਬੰਦੂਕ ਨੂੰ ਸਾਫ਼ ਕਰਨ ਵਾਲਾ ਪੁੱਲ ਥਰੂ ਸੀ ਉਹਨੂੰ ਪੁੱਲ ਥਰੂ ਬਣਾ ਦਿੱਤਾ, ਜਿਹਨਾਂ ਟਿਊਬ ਵੈਲ ਸੀ ਉਹਨਾਂ ਟੂਵਲ ਬਣਾ ਦਿੱਤਾ। ਉਹਨਾਂ ਨੇ ਬਸ ਜਿੰਨੇ ਵੀ ਹੈਗੇ ਸਨ ਉਹਨਾਂ ਨੇ ਜਿੰਨੇ ਹੈਗੇ ਸੀ ਉਹਨਾਂ ਨੇ ਹਰ ਚੀਜ਼ ਦਾ ਜਿਹੜਾ ਹੈਗਾ ਇੱਕ ਨਵੀਂ ਸ਼ਬਦਾਵਲੀ ਜਿਹੜੀ ਦਿੱਤੀ, ਜਿਹਦੀ ਬੁਨਿਆਦ ਤੇ ਅੱਜ ਸਕਾਲਰ ਜਿਹੜੇ ਨੇ ਉਹ PhDਆਂ ਕਰਦੇ ਪਏ ਨੇ, ਉਹ ਨਜ਼ਮਾਂ ਸ਼ਾਇਰੀ ਕਰਦੇ ਪਏ ਨੇ, ਸਾਰਾ ਕੁਝ ਲਿਖਦੇ ਪਏ ਨੇ। ਇਹ ਸਾਰਾ ਅਨਪੜ੍ਹਾਂ ਨੇ ਦਿੱਤਾ ਹੈਗਾ। ਔਰ ਅੱਜ ਵੀ ਜਿਹੜੀ ਜ਼ੁਬਾਨ ਹੈਗੀ ਏ ਉਹ ਪਿੰਡਾਂ ਦੇ ਵਿੱਚ ਉਹ ਮੌਜੂਦ ਹੈਗੀ ਏ। ਉਹ ਲੋਕ ਜਿਹੜੇ ਸਾਡੇ ਇੱਥੇ ਸ਼ਹਿਰਾਂ ਦੇ ਵਿੱਚ ਪੰਜਾਬੀ ਨਜ਼ਮ ਲਿਖ ਰਹੇ ਨੇ, ਗਜ਼ਲ ਲਿਖ ਰਹੇ ਨੇ, ਸਾਰਾ ਕੁਝ ਲਿਖ ਰਹੇ ਨੇ। ਤੁਸੀਂ ਵੇਖੋਗੇ ਉਹ ਪਿੰਡ ਦਾ ਜਿਹੜਾ ਇੱਕ ਬੰਦਾ, ਇੱਕ ਜਿਹੜਾ ਅਨਪੜ੍ਹ ਏ, ਉਹ ਜਿਹੜੀ ਹੁਣ ਤਾਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਆਉਂਦਾ ਹੈ ਨਾ, ਉਹ ਇੱਕ ਮਜ਼ਾਇਆ ਵੀ ਨਜ਼ਮ ਲਿਖਦਾ ਹੈ ਨਾ, ਉਹਦੀ ਤੁਸੀਂ ਵੇਖੋ ਵਾਲਹਾਨਾਪਨ ਕਿੰਨਾ ਹੁੰਦਾ ਹੈ। ਉਹਦੇ ਵਿੱਚ ਐਡੀ ਖੂਬਸੂਰਤ ਚੀਜ਼ ਹੁੰਦੀ ਹੈ ਕਿ ਉਹ ਕਿਸ ਤਰ੍ਹਾਂ ਜੋੜਦਾ ਹੈਗਾ ਉਸ ਚੀਜ਼ ਨੂੰ। ਔਰ ਸਾਡੇ ਕੋਲ ਜਿਹੜਾ ਹੈਗਾ ਨਾ ਉਹ ਰੂਸ ਦੇ ਲਿਹਾਜ਼ ਨਾਲ ਔਰ ਉਹ ਪੜ੍ਹੀ ਲਿਖੀ ਚੀਜ਼ਾਂ ਦੇ ਨਾਲ ਉਹਨਾਂ ਨੂੰ ਅੱਗੇ ਲੈ ਕੇ ਚੱਲਦਾ ਹੈਗਾ। ਸੋ ਸਾਡੀ ਪੰਜਾਬ ਦੇ ਵਿੱਚ ਜਿਹੜੇ ਉਹ ਪਿੰਡਾਂ ਤੱਕ ਮਹਿਦੂਦ ਜਿਹੜੀ ਪਹਿਲੀ ਜਿਹੜੇ ਉਹਦੇ ਵਾਰਿਸ ਹੈਗੇ ਸਨ, ਉਹ ਜ਼ੁਬਾਨ ਦੀ ਉਹ ਰਹਿਤਲ, ਉਹ ਵਸੇਬ ਉਹਨਾਂ ਦੇ ਕੋਲ ਹੀ ਰਹਿ ਗਿਆ ਹੈਗਾ। ਜਿਹੜੇ ਸਾਡੇ ਪੜ੍ਹੇ ਲਿਖੇ ਲੋਕ ਨੇ, ਅਸੀਂ ਜਿਹੜੇ ਪਿੰਡਾਂ ਦੇ ਵਿੱਚੋਂ ਇੱਥੇ ਆਏ, ਉਹ ਅਸੀਂ ਐਵੇਂ ਹੋ ਗਿਆ ਕਿ ਜਿਵੇਂ ਅਸੀਂ ਆਪਣੇ ਆਪ ਨੂੰ ਐਡਜਸਟ ਕਰਨ ਵਾਸਤੇ ਸ਼ਹਿਰਾਂ 'ਚ ਅਸੀਂ ਉਹ ਪੱਗ ਪਾਣਾ ਛੱਡ ਦਿੱਤੀ, ਅਸੀਂ ਜਿਹੜਾ ਹੈਗਾ ਨਾ ਉਹ ਜਿਹੜੀ ਚਾਦਰ ਕੁਰਤਾ ਪਾਣਾ ਛੱਡ ਦਿੱਤਾ, ਉਹ ਅਸੀਂ ਸਾਰਾ ਕੁਝ ਛੱਡ ਕੇ ਤੇ ਹੁਣ ਜਿਹੜਾ ਹੈਗਾ ਮੁੱਛਾਂ ਜਿਹੜੀਆਂ ਹੈਗੀਆਂ ਸਨ ਉਹ ਜਵਾਨ ਦੀ ਸ਼ਾਨ ਹੁੰਦੀਆਂ ਸਨ, ਤੇ ਉਹ ਅਸੀਂ ਮੁੱਛਾਂ ਵੀ ਬਣਾ ਦਿੱਤੀਆਂ। ਉਹ ਸਾਡੇ ਕੋ ਦੋਸਤ ਕਹਿੰਦੇ ਹੁੰਦੇ ਸਨ ਕਿ ਵੀ ਇੰਨੀਆਂ ਕੁ ਤੇ ਮੁੱਛਾਂ ਹੋਣੀਆਂ ਚਾਹੀਦੀਆਂ ਨੇ, ਬਾਲ ਰਾਤ ਨੂੰ ਹੱਥ ਮਾਰੇ ਤੇ ਉਹ ਪਤਾ ਲੱਗੇ ਮਾਂ ਨਹੀਂ ਹੈ ਪਿਓ ਹੈਗਾ। ਉਹ ਇਸ ਤਰ੍ਹਾਂ ਮੇਰੇ ਨਾਨਾ ਜੀ ਗੱਲ ਸੁਣਾਉਂਦੇ ਸਨ ਕਿ ਵੀ ਉੱਥੇ ਉਹ ਪੱਖੀ ਵਾਸ ਹੈ ਜਿਹੜੇ ਕਣਕ ਵੱਢਦੇ ਨੇ, ਤੇ ਉਹਨਾਂ 'ਚ ਮੁੰਡੇ ਨੇ ਉਹਨੇ ਸਵੇਰੇ ਨਹਾ ਲੈਣਾ ਤੇ ਐਡੀਆਂ ਐਡੀਆਂ ਮੁੱਛਾਂ ਰੱਖੀਆਂ ਹੋਣੀਆਂ ਉਹਨੇ, ਤੇ ਉਹ ਕੰਮ ਨਹੀਂ ਸੀ ਕਰਦਾ। ਉਹਨਾਂ ਦੀਆਂ ਜ਼ਨਾਨੀਆਂ ਸਾਰੇ ਬੰਦੇ ਕੰਮ ਕਰਦੇ, ਕਣਕ ਵੱਢਦੇ ਸੀ, ਉਹ ਨਹੀਂ ਸੀ ਕਰਦਾ। ਉਹਨਾਂ ਨੇ ਇੱਕ ਦਿਨ ਉਹਨੂੰ ਨਾਨਾ ਜੀ ਨੇ ਕਿਹਾ ਵੀ ਇਹ ਕਿਉਂ ਨਹੀਂ ਕਰਦਾ? ਉਹਨਾਂ ਜੀ ਇਹ ਸਾਡੇ ਆਖੇ ਨਹੀਂ ਲੱਗਦਾ। ਨਾਨੇ ਨੇ ਆਖਿਆ ਇਹਨੂੰ ਫੜੋ ਤੇ ਇਹਦੀ ਮੁੱਛ ਵੱਢ ਦਿਓ। ਉਹਨੂੰ ਉਹਨਾਂ ਨੇ ਫੜਿਆ, ਜੇ ਲਟਾਇਆ ਉਹਨੂੰ ਤੇ ਉਹ ਟਾਈ ਮਾਰ ਕੇ ਰੋਇਆ। ਉਹਨੇ ਆਖਿਆ ਮੈਨੂੰ ਜੋ ਜ਼ਿੰਦਗੀ ਦਾ ਕੰਮ ਕਹੋਗੇ ਮੈਂ ਕਰਾਂਗਾ, ਮੇਰੀ ਮੁੱਛ ਨਾ ਵੱਢਣਾ। ਉਹਨਾਂ ਨੇ ਆਖਿਆ ਇਹਨੂੰ ਹੁਣ ਛੱਡ ਦਿਓ, ਔਰ ਉਹ ਫਿਰ ਸਾਰਾ ਜਿਹੜਾ ਨਾ ਉਹ ਕੰਮ ਕਰਦਾ ਰਿਹਾ। ਮੁੱਛ ਯਾਨੀ ਸ਼ਾਨ ਸੀ। ਅੱਜ ਵੀ ਫੌਜ ਦੇ ਵਿੱਚ ਬਕਾਇਦਾ ਮੁੱਛ ਅਲਾਊਂਸ ਮਿਲਦਾ ਹੈਗਾ, ਰੇਂਜਰਸ ਦੇ ਵਿੱਚ ਤੁਸੀਂ ਵੇਖੋ ਵੱਡੀਆਂ ਵੱਡੀਆਂ ਮੁੱਛਾਂ। ਉਹ ਜਵਾਨ ਉਹਦੇ ਤੋਂ ਲੱਗਦਾ ਹੈਗਾ ਕਿ ਪੰਜਾਬ, ਔਰ ਪੰਜਾਬ ਦੀ ਜਿਹੜੀ ਸਾਰੀ ਹਿਸਟਰੀ ਉਹ ਇੱਕ ਮਾਰਸ਼ਲ ਹੈਗੀ ਹੈ। ਬਹੁਤ ਇੱਥੋਂ ਦੀ ਬਹਾਦਰੀ, ਉੱਥੋਂ ਦੇ ਨੌਜਵਾਨ, ਇੱਥੋਂ ਦੇ ਜਵਾਨ ਜਿਹੜੇ ਹੈਗੇ ਨੇ, ਇੱਥੋਂ ਦਾ ਜਿਹੜਾ ਗਾਣਾ ਹੈ, ਇੱਥੋਂ ਦਾ ਜਿਹੜਾ ਸਾਜ਼ ਹੈ, ਇੱਥੋਂ ਦਾ ਜਿਹੜਾ ਢੋਲ ਹੈਗਾ, ਉਹਦੀ ਥਾਪ ਜਿਹੜੀ ਹੈਗੀ ਉਹਦੇ 'ਚ ਇੱਕ ਬੜੀ ਉਹਦੀ ਇੱਕ ਜੁਰਤ ਇੱਕ ਉਹਦੇ ਮਿਊਜ਼ਿਕ ਤੋਂ ਲੱਗਦਾ ਹੈਗਾ ਕਿ ਇਹ ਲੈਂਡ ਜਿਹੜੀ ਹੈਗੀ ਹੈ ਇਹ ਦਿਸ ਇਜ਼ ਦ ਲੈਂਡ ਆਫ ਪ੍ਰੋਵਿਸ ਐਂਡ ਬਰੇਵਰੀ। ਤੇ ਉਹ ਸਾਡੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਪਿੰਡਾਂ ਤੱਕ ਮਹਿਦੂਦ ਰਹਿ ਗਈਆਂ। ਡਿਸੀਜਨ ਮੇਕਰ ਜਿਹੜਾ ਉਹ ਸ਼ਹਿਰਾਂ ਦੇ ਵਿੱਚ ਰਹਿ ਗਿਆ। ਹੁਣ ਸ਼ਹਿਰਾਂ 'ਚ ਜਿਹੜੇ ਫੈਸਲਾ ਹੋਣਾ ਹੈ ਔਰ ਪਿੰਡਾਂ ਵਾਲਿਆਂ ਵਿਚਾਰਿਆਂ ਨੇ ਮੰਨਣਾ ਹੈ, ਤੇ ਫਿਰ ਪੰਜਾਬੀ ਦਾ ਕੀ ਹਾਲ ਹੋਣਾ ਹੈ ਇਹ ਤੁਸੀਂ ਸੋਚ ਸਕਦੇ ਹੋ।